ਪੰਜਾਬੀ ਰੇਡੀਓ USA ਤੇ। ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 4082722500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 4082722500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਅਟਾਰਨੀ ਟਰਕੀਅਨਾਂ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 4159090503। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨੇਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, GN ਲਈ ਬੜੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਹੈ ਸੈਂਤਾ ਨੇਲਾ ਦੀ। ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ। ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ, ਅਵਤਾਰ ਸਿੰਘ ਸਿੰਘਾ ਯੂਬਾ ਸਿਟੀ ਤੇ ਬਲਦੇਵ ਸਿੰਘ ਕੰਗ ਯੂਬਾ ਸਿਟੀ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408272 ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 21 ਜਨਵਰੀ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ। ਪਿੰਟੂ ਜੀ, ਖਬਰਾਂ ਦੀ ਸ਼ੁਰੂਆਤ ਕਰੀਏ ਕੁੰਭ ਤੋਂ। ਦੁਨੀਆ ਭਰ ਦੇ ਵਿੱਚ ਸੁਰਖੀਆਂ ਲੱਗ ਰਹੀਆਂ ਨੇ ਕੁੰਭ ਦੇ ਬਾਬਤ, ਲਗਾਤਾਰ ਕਵਰੇਜ ਹੋ ਰਹੀ ਹੈ। ਲੋਕ ਉੱਥੇ ਜਿਨ੍ਹਾਂ ਦਾ ਉੱਥੇ ਅਕਾਦਤ ਆ ਉਹ ਭੇਂਟ ਕਰ ਰਹੇ ਨੇ, ਇਸ਼ਨਾਨ ਕਰ ਰਹੇ ਨੇ, ਪਰ ਇਸੇ ਦਰਮਿਆਨ ਧਮਾਕੇ ਦਾ ਦਾਅਵਾ ਕੀਤਾ ਗਿਆ ਜੀ। ਦੇਖੋ ਪ੍ਰਵੀਨ ਜੀ, ਕੁਝ ਦਿਨ ਪਹਿਲਾਂ ਨਾ ਕੁੰਭ ਦੇ ਵਿੱਚ ਇਹ ਖਬਰ ਆਈ ਸੀਗੀ ਕਿ ਸਿਲੰਡਰ ਫਟੇ ਆ। ਇਹ ਆਮ ਜੀ ਘਟਨਾ ਆਪਣੇ ਇੰਡੀਆ 'ਚ, ਤੁਹਾਨੂੰ ਪਤਾ ਅਕਸਰ ਇਸ ਤਰ੍ਹਾਂ ਦੀਆਂ ਘਟਨਾਵਾਂ ਹੋ ਜਾਂਦੀਆਂ, ਕਿਤੇ ਨੁਕਸਾਨ ਵੀ ਹੋ ਜਾਂਦਾ, ਜਾਨੀ ਵੀ ਹੋ ਜਾਂਦਾ, ਮਾਲੀ ਵੀ ਹੋ ਜਾਂਦਾ। ਹਾਂਜੀ, ਤਾਂ ਇਹ ਖਬਰਾਂ ਜਿਹੜੀਆਂ ਨੇ ਦਬ ਗਈਆਂ। ਹੁਣ ਦੇਖੋ ਅਸਲ ਦੇ ਵਿੱਚ ਕੀ ਆ ਕਿ ਜੋ ਮਹਾਕੁੰਭ ਦਾ ਆਯੋਜਨ ਹੈ ਉਹਦੇ ਤੇ ਸਰਕਾਰ ਦੀ ਸਾਖ ਟਿਕੀ ਹੋਈ ਆ। ਇਸ ਗੱਲ ਨੂੰ ਸਮਝਣਾ ਜ਼ਰੂਰੀ ਹੈ ਕਿਉਂਕਿ ਉਹਦੇ ਵਿੱਚ ਯੋਗੀ ਗਵਰਨਮੈਂਟ ਆ ਗਈ, ਉਹਦੇ 'ਚ ਮੋਦੀ ਗਵਰਨਮੈਂਟ ਆ ਗਈ। ਹਾਂਜੀ, ਕਿਉਂਕਿ ਖੁਦ ਮੋਦੀ ਜੀ ਉੱਥੇ ਆ ਰਹੇ ਨੇ, ਆਉਣ ਵਾਲੇ ਦਿਨਾਂ 'ਚ ਉਹ ਵੀ ਜਾ ਰਹੇ ਨੇ। ਅੱਜ ਅਡਾਨੀ ਸਾਹਿਬ ਉੱਥੇ ਪਹੁੰਚੇ ਹੋਏ ਸਨ, ਭੰਡਾਰਾ ਕਰ ਰਹੇ ਸੀ। ਮੈਂ ਦੇਖ ਰਿਹਾ ਸੀਗਾ ਖਬਰਾਂ 'ਚ ਕਿ ਉਹ ਭੰਡਾਰਾ ਕਰ ਰਹੇ ਨੇ ਖੁਦ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਮੇਰੇ ਖਿਆਲ ਦੇ ਨਾਲ ਕੋਈ ਵੀ ਜੋ ਹਿੰਦੂ ਧਰਮ ਦੇ ਵਿੱਚ ਨਾਮਚੀਨ ਸ਼ਖਸੀਅਤ ਹੈ, ਪਰ ਦੇਖਾਂਗੇ ਕਿ ਕੋਈ ਵਿਰਲਾ ਹੀ ਹੋਏਗਾ ਜਿਹੜਾ ਰਹਿ ਜਾਏਗਾ, ਜਾਂਦੇ ਨੇ ਜ਼ਿਆਦਾ। ਤਾਂ ਹੁਣ ਇਹਦੇ ਵਿੱਚ ਇੱਕ ਚੀਜ਼ ਜਿਹੜੀ ਹੈ ਨਾ, ਥੋੜੀ ਜਿਹੀ ਹੁਣ ਇੱਕ ਵੱਖਰੀ ਆ ਗਈ ਆ। ਅੱਜ ਖਬਰਾਂ ਲੱਗੀਆਂ ਨੇ, ਕਹਿੰਦੇ ਆ ਕਿ ਖਾਲਿਸਤਾਨ ਜ਼ਿੰਦਾਬਾਦ ਫੋਰਸ ਇਸ ਮਤਲਬ ਕਿ ਐਡਰੈਸ ਤੋਂ, ਜਾਂ ਕਹਿ ਲਓ ਕਿ ਇਸ ਜਥੇਬੰਦੀ ਦੇ ਤੌਰ ਤੇ ਇੱਕ ਦਾਅਵਾ ਆਇਆ ਹੈ ਕਿ ਦਰਅਸਲ ਉਹ ਜਿਹੜਾ ਸਿਲੰਡਰਾਂ ਵਾਲਾ ਮਾਮਲਾ ਹੈ, ਸਿਲੰਡਰਾਂ ਵਾਲਾ ਨਹੀਂ, ਬਲਾਸਟ ਕੀਤਾ ਗਿਆ ਸੀ। ਐਸਾ ਈਮੇਲ ਕਰਕੇ ਦਾਅਵਾ ਕੀਤਾ ਗਿਆ ਹੈ। ਤਾਂ ਮਤਲਬ ਇਹ ਆ ਕਿ ਪੰਜਾਬ ਦੇ ਪੱਤਰਕਾਰਾਂ ਨੂੰ ਇਹ ਅਚਾਨਕ ਈਮੇਲ ਆਉਂਦਾ, ਉਹਦੇ ਵਿੱਚ ਕਿਹਾ ਜਾਂਦਾ ਕਿ ਖਾਲਿਸਤਾਨ ਜ਼ਿੰਦਾਬਾਦ ਫੋਰਸ ਕੁੰਭ ਮੇਲੇ ਦੇ ਦੌਰਾਨ ਹੋਏ ਦੋਹਰੇ ਵਿਸਫੋਟ ਦੀ ਜ਼ਿੰਮੇਵਾਰੀ ਲੈਂਦਾ ਹੈ। ਇਸ ਦਾ ਮੁੱਖ ਮੰਤਵ ਕਿਸੇ ਨੂੰ ਨੁਕਸਾਨ ਪਹੁੰਚਾਉਣਾ ਨਹੀਂ ਸੀ, ਬਲਕਿ ਸਿਰਫ ਯੋਗੀ ਯਾਨੀ ਯੂਪੀ ਦੇ ਜਿਹੜੇ ਸੀਐਮ ਹੈ ਯੋਗੀ ਆਦਿੱਤਿਆਨਾਥ ਤੇ ਉਹਨਾਂ ਦੇ ਉੱਤਿਆਂ ਲਈ ਇੱਕ ਚੇਤਾਵਨੀ ਸੀ। ਠੀਕ ਹੈ ਜੀ। ਕਿਉਂਕਿ ਇਹਨਾਂ ਨੇ ਪੀਲੀਭੀਤ ਦੇ ਵਿੱਚ ਫਰਜ਼ੀ ਮੁਕਾਬਲੇ 'ਚ ਸਾਡੇ 3 ਭਰਾਵਾਂ ਨੂੰ ਮਾਰਿਆ। ਉਹਦਾ ਬਦਲਾ ਲੈਣ ਲਈ ਅਸੀਂ ਬਹੁਤ ਕਰੀਬ ਆ। ਇਹ ਤੇ ਸ਼ੁਰੂਆਤ ਹੈ ਜੀ। ਈਮੇਲ ਦੇ ਵਿੱਚ ਕੋਈ ਫਤਿਹ ਸਿੰਘ ਬਾਗੀ ਦਾ ਨਾਮ ਵੀ ਲਿਖਿਆ ਗਿਆ ਜੀ। ਦੇਖੋ ਹੁਣ ਆਪਾਂ ਤਾਂ ਪੁਸ਼ਟੀ ਨਹੀਂ ਕਰ ਸਕਦੇ ਪ੍ਰਵੀਨ ਜੀ ਕਿ ਈਮੇਲ ਕਿੱਥੋਂ ਆਇਆ, ਕਿਹਨੇ ਕੀਤਾ, ਇਹ ਜਾਂਚ ਪੜਤਾਲ ਦਾ ਵਿਸ਼ਾ। ਜੋ ਈਮੇਲ ਪੰਜਾਬ ਦੇ ਪੱਤਰਕਾਰਾਂ ਨੂੰ ਪਹੁੰਚਿਆ ਵਾ ਤਾਂ ਉਹਦਾ ਆਪਾਂ ਹਵਾਲਾ ਦਿੱਤਾ। ਤਾਂ ਹੁਣ ਦੇਖੋ ਗੱਲ ਤੇ ਇਹ ਵੀ ਆ ਕਿ ਜੇ ਯੂਪੀ 'ਚ ਹੋਇਆ ਜਾਂ ਨਰਿੰਦਰ ਮੋਦੀ ਸਰਕਾਰ ਨੂੰ ਕੋਈ ਚੇਤਾਵਨੀ ਦੇਣੀ ਆ, ਤਾਂ ਫਿਰ ਨੈਸ਼ਨਲ ਮੀਡੀਆ ਹਾਊਸਸ ਜਿਹੜੇ ਹੈ ਕਿ ਉਹਨਾਂ ਨੂੰ ਕਿਉਂ ਨਹੀਂ ਈਮੇਲ ਕੀਤਾ ਗਿਆ। ਇਹ ਵੀ ਇੱਕ ਵੇਖਣ ਵਾਲੀ ਗੱਲ ਆ। ਪਰ ਪ੍ਰਵੀਨ ਜੀ, ਜੇ ਇਹਦੇ ਵਿੱਚ ਕੋਈ ਸੱਚ ਗਾਂ ਨਿਕਲ ਆਇਆ ਜਿਸ ਨੂੰ ਸਰਕਾਰ ਨੇ ਜੇ ਦਬਾਉਣ ਦਾ ਯਤਨ ਕੀਤਾ, ਹੇਠੀ ਬਹੁਤ ਹੋਏਗੀ ਇਹਨਾਂ ਦੀ। ਆਪਾਂ ਅੱਗੇ ਦੇਖਿਆ
ਕਿ ਰਾਮ ਮੰਦਿਰ ਦੇ ਮਾਮਲੇ ਦੇ ਵਿੱਚ ਵੀ ਆਈਓ ਹੋਇਆ ਕਿ ਰਾਮ ਮੰਦਿਰ ਅਜੇ ਤੱਕ ਸੰਪੂਰਨ ਨਹੀਂ ਹੋਇਆ ਉਹਦਾ ਨਿਰਮਾਣ। ਹਾਂਜੀ ਹਾਂਜੀ ਬਿਲਕੁਲ ਪ੍ਰਾਣ ਪ੍ਰਤਿਸ਼ਠਾ ਨੂੰ ਲੈ ਕੇ ਸਵਾਲ ਅੱਗੇ ਨੇ। ਵੀ ਬਹੁਤ ਵੱਡੇ ਸਵਾਲ ਖੜੇ ਹੋਏ। ਹਾਂਜੀ ਹਾਂਜੀ ਸ਼ੰਕਰਾਚਾਰੀਆ ਤੱਕ ਨੇ ਸਵਾਲ ਖੜੇ ਕੀਤੇ। ਤੇ ਜੇ ਇਸ ਆਯੋਜਨ ਦੇ ਵਿੱਚ ਇਸ ਤਰ੍ਹਾਂ ਦਾ ਜੇ ਮੰਨ ਲਓ ਦਾਵਾ ਸੱਚ ਪਾਇਆ ਜਾਂਦਾ ਆਉਣ ਵਾਲੇ ਸਮੇਂ 'ਚ, ਕੋਈ ਹੋਰ ਜਾਣਕਾਰੀ, ਕਿਉਂਕਿ ਇਹ ਤੇ ਈਮੇਲ ਹੈ, ਇਹਦੇ ਤੇ ਆਪਾਂ ਯਕੀਨ ਕਰ ਵੀ ਨਹੀਂ ਸਕਦੇ, ਆਪਾਂ ਪੁਸ਼ਟੀ ਕਰ ਵੀ ਨਹੀਂ ਸਕਦੇ। ਹੂੰ ਪਰ ਫਰਜ਼ ਕਰੋ ਜੇ ਕੋਈ ਹੋਰ ਸਬੂਤ ਨਿਕਲ ਆਉਂਦਾ, ਕਿਸੇ ਪਾਸੇ ਤੱਥ ਨਿਕਲ ਆਉਂਦਾ ਹੈ, ਹੂੰ ਤਾਂ ਬਹੁਤ ਫਜ਼ੀਅਤ ਹੋ ਜਾਏਗੀ। ਤਾਂ ਜੀ ਖੈਰ ਇਹ ਇੱਕ ਬਹੁਤ ਵੱਡਾ ਸ਼ਾਮੀ ਕਹਿ ਲਓ ਕਿ ਖਬਰ ਦਾ ਇੱਕ ਤਰ੍ਹਾਂ ਨਾਲ ਭੁਚਾਲ ਬਣ ਗਿਆ, ਹੂੰ ਕਿਉਂਕਿ ਨੈਸ਼ਨਲ ਮੀਡੀਆ ਨੇ ਵੀ ਇਸ ਨੂੰ ਕਵਰ ਤੇ ਕਰਨਾ ਹੀ ਹੈ ਨਾ, ਜੀ ਮਹਾਕੁੰਭ ਨਾਲ। ਇਸ ਕਰਕੇ ਇਸ ਦਾਅਵੇ ਦੀ ਚਰਚਾ ਬਹੁਤ ਹੈ, ਪਰ ਮੈਂ ਜਿਵੇਂ ਕਿਹਾ ਕਿ ਇਹਦੀ ਕੋਈ ਤਸਦੀਕਤਾ ਨਹੀਂ ਹੈ, ਇਹਨੂੰ ਕੋਈ ਤਸਦੀਕ ਨਹੀਂ ਕਰ ਸਕਦਾ ਫਿਲਹਾਲ। ਇਹ ਈਮੇਲ ਜਿਹੜਾ ਹੈ ਉਹ ਇੱਕ ਦਾਅਵੇ ਦੇ ਰੂਪ ਚ ਆਇਆ, ਤੇ ਦਾਅਵਾ ਜਿਹੜਾ ਉਹ ਇਸ ਵੇਲੇ ਪੂਰੀ ਸੁਰਖੀ ਵੱਡੀ ਬਣਿਆ ਪਿਆ। ਜੀ ਬਿਲਕੁਲ। ਤੇ ਮਿੰਟੂ ਜੀ ਗੱਲ ਕਰੀਏ ਪ੍ਰੈਸ ਗੈਲਰੀ 77 ਦੀ ਚੋਣ ਨੂੰ ਲੈ ਕੇ ਵਿਵਾਦ ਹੋ ਗਿਆ ਪੰਜਾਬ ਦੇ ਵਿੱਚ। ਦੇਖੋ ਇਹ ਮਸਲਾ ਕੀ ਹੈ ਪ੍ਰਵੀਨ ਜੀ, ਪੰਜਾਬ ਵਿਧਾਨ ਸਭਾ ਹਾਂਜੀ ਇਹਦੀ ਇੱਕ ਪ੍ਰੈਸ ਗੈਲਰੀ ਹੁੰਦੀ ਆ, ਠੀਕ ਹੈ ਜੀ। ਹਾਂਜੀ ਉਹਦੇ ਵਿੱਚ ਅਕਸਰ ਤੁਸੀਂ ਦੇਖਿਆ ਹੋਣਾ ਐਕਟਰ ਵੀ ਚਲੇ ਜਾਂਦੇ ਨੇ ਜਾਂ ਵਿਜ਼ਟਰ ਵੀ ਚਲੇ ਜਾਂਦੇ ਨੇ, ਕਾਰਵਾਈ ਦੇਖਦੇ ਆ। ਹੁਣ ਜਿਹੜੀ ਉਹ ਪ੍ਰੈਸ ਗੈਲਰੀ ਆ ਉਹ ਅਲੱਗ ਤੋਂ ਹੁੰਦੀ ਹੈ, ਉਹ ਪੱਤਰਕਾਰਾਂ ਲਈ ਹੁੰਦੀ ਹੈ। ਇੱਕ ਗੈਲਰੀ ਦਰਸ਼ਕਾਂ ਲਈ ਵੀ ਹੁੰਦੀ ਹੈ, ਯਾਨੀ ਜੋ ਵਿਜ਼ਟਰ ਹੁੰਦੇ ਆ ਉਹ ਵੀ ਉੱਥੇ ਚਲੇ ਜਾਂਦੇ ਆ। ਹੁਣ ਜਿਹੜੀ ਇਹ ਪ੍ਰੈਸ ਗੈਲਰੀ ਹੈ ਇਹਦੇ ਵਿੱਚ ਦਾਖਲਾ ਜਿਹੜਾ ਚੁਣਿੰਦੇ ਪੱਤਰਕਾਰਾਂ ਨੂੰ ਹੀ ਦਿੱਤਾ ਜਾਂਦਾ, ਖਾਸ ਤੌਰ ਤੇ ਜਦੋਂ ਤੋਂ ਆਮ ਸਰਕਾਰ ਆਈ ਹੈ ਇਹ ਖਾਸ ਪੱਤਰਕਾਰਾਂ ਨੂੰ ਹੀ ਹੁਣ ਐਂਟਰੀ ਦਿੰਦੇ ਆ। ਸਮਝ ਗਏ ਨਾ ਤੁਸੀਂ? ਬਿਲਕੁਲ ਤਾਂ ਉਹਦੇ ਵਿੱਚ ਕੀ ਹੋਇਆ ਜੀ ਕਿ ਦੇਖੋ ਇਹਨਾਂ ਨੇ ਜੋ ਚੋਣ ਕਰਵਾਈ ਆ ਇਹਦੇ ਵਿੱਚ ਤੁਸੀਂ 77 ਕਿਹਾ, ਇਹਨੂੰ ਆਪਾਂ ਕਰੈਕਟ ਕਰ ਦਈਏ ਪ੍ਰਧਾਨ, ਠੀਕ ਹੈ ਜੀ। ਦਰਅਸਲ ਕੀ ਹੈ ਕਿ ਜਿਹੜੀ ਇਹ ਚੋਣ ਹੋਈ ਆ ਪ੍ਰਵੀਨ ਜੀ, ਦੋ ਪੱਖ ਤੋਂ ਵਿਵਾਦਤ ਆ। ਇੱਕ ਤੇ ਜਿਵੇਂ ਸੁਖਜਿੰਦਰ ਸਿੰਘ ਰੰਧਾਵਾ ਨੇ ਬਹੁਤ ਕੜੇ ਸ਼ਬਦਾਂ ਵਿੱਚ ਕੁਲਤਾਰ ਸਿੰਘ ਸੰਧਵਾ ਨੂੰ ਲਿਖਿਆ ਕਿ ਬਈ ਤੁਸੀਂ ਡੇਰੇ ਦੇ ਅਖਬਾਰ ਨਾਲ ਜੁੜੇ ਪੱਤਰਕਾਰ ਨੂੰ ਪ੍ਰਧਾਨ ਬਣਾ ਕੇ ਬੜਾ ਵੱਡਾ ਕਹਿ ਲਓ ਕਿ ਗਲਤ ਕੰਮ ਕੀਤਾ ਹੈ, ਤੇ ਤੁਸੀਂ ਵੀ ਇਸ ਗੁਨਾਹ ਦੇ ਵਿੱਚ ਬਰਾਬਰ ਦੇ ਹਿੱਸੇਦਾਰ ਹੋ ਗਏ ਨੇ। ਕਿਉਂਕਿ ਤੁਹਾਡਾ ਇਲਾਕਾ ਵੀ ਉਹੀ ਹੈ, ਤੁਸੀਂ ਬਿਲੋਂਗ ਵੀ ਉੱਥੋਂ ਕਰਦੇ ਹੋ ਜਿੱਥੇ ਬੇਅਦਬੀਆਂ ਹੋਈਆਂ ਤੇ ਫਿਰ ਰੋਸ ਪ੍ਰਗਟਾਉਂਦੇ ਸਿੱਖਾਂ ਤੇ ਗੋਲੀਆਂ ਚੱਲੀਆਂ। ਯਾਨੀ ਸਪੀਕਰ ਨੂੰ ਮੈਂਬਰ ਪਾਰਲੀਮੈਂਟ ਇਉਂ ਸੰਬੋਧਨ ਕਰ ਰਹੇ ਆ। ਦੂਜੀ ਗੱਲ ਕਿ ਦੇਖੋ ਪ੍ਰਵੀਨ ਜੀ ਇਹਦੇ ਵਿੱਚ ਵੀ ਇੱਕ ਆਪਾਂ ਕਹਿ ਲਈਏ ਥੋੜਾ ਜਿਹਾ, ਮੈਂ ਆਪਣੇ ਵੱਲੋਂ ਮੇਰਾ ਆਪਣਾ ਓਪੀਨੀਅਨ ਆ ਕਿ ਕਿਸੇ ਅਖਬਾਰ ਜਾਂ ਚੈਨਲ ਦੇ ਨਾਲ ਜੁੜਨ ਦਾ ਮਤਲਬ ਇਹ ਨਹੀਂ ਹੁੰਦਾ ਕਿ ਕੋਈ ਪੱਤਰਕਾਰ ਹੈ ਜਿਹੜਾ ਉਹ ਪੱਤਰਕਾਰ ਆਪਣੀ ਪੱਤਰਕਾਰਤਾ ਗਵਾ ਪੈਂਦਾ। ਉਦੋਂ ਤੱਕ ਉਹਦੀ ਪੱਤਰਕਾਰਤਾ ਕਾਇਮ ਰਹਿ ਸਕਦੀ ਆ ਜਦੋਂ ਤੱਕ ਉਹ ਕਿਸੇ ਪ੍ਰੋਪੇਗੈਂਡਾ ਦਾ, ਏਜੰਡੇ ਦਾ, ਖਾਸ ਵਿਚਾਰਧਾਰਾ ਦਾ ਇੱਕ ਪਾਸੜ ਮੁਦਾਈ ਨਹੀਂ ਹੁੰਦਾ। ਜੋ ਕੰਮ ਕਰਦਾ, ਆਪਣੀ ਰਿਪੋਰਟਿੰਗ ਕਰਦਾ, ਆਪਣਾ ਫਰਜ਼ ਨਿਭਾਉਂਦਾ, ਸਰਕਾਰ ਨਾਲ ਜੁੜੀਆਂ ਸੂਚਨਾਵਾਂ ਦਿੰਦਾ, ਕੋਈ ਆਪਣਾ ਉਹਦਾ ਪਰਸਨਲ ਨਾ ਕਿਸੇ ਪਾਸੇ ਝੁਕਾ ਹੈ ਨਾ ਕਿਸੇ ਪਾਸੇ ਵਿਰੋਧ ਆ, ਤਾਂ ਬਾਈ ਤਨਖਾਹ ਤੇ ਕੰਮ ਕਰਨਾ ਉਹ ਅਸੀਂ ਵੀ ਕਰਦੇ ਰਹੇ ਅਖਬਾਰਾਂ 'ਚ। ਮੈਂ ਇੱਕੋ ਵੇਲੇ ਪ੍ਰਵੀਨ ਜੀ ਪੰਥਕ ਤੇ ਕਾਮਰੇਡ ਅਖਬਾਰ ਕੀਤੀ ਹੋਈ ਆ, ਹਾਂਜੀ ਹਾਂਜੀ ਬਿਲਕੁਲ ਦੋਵਾਂ 'ਚ। ਇੱਕ ਮੈਂ ਤਾਂ ਖਬਰ ਭੇਜੀ ਸੀ, ਮੈਂ ਨਾਂ ਵੀ ਦੱਸ ਦਿੰਦਾ, ਮੈਂ ਜਸਪਾਲ ਸਿੰਘ ਹੀਰਾ ਨਾਲ ਕੰਮ ਕਰਦਾ ਰਿਹਾ ਤੇ ਮੈਂ ਉਧਰੋਂ ਨਵਾਂ ਜ਼ਮਾਨਾ 'ਚ ਵੀ ਸੀਗਾ ਇੱਕੋ ਵੇਲੇ, ਕਿਉਂਕਿ ਮੈਂ ਤਾਂ ਖਬਰਾਂ ਹੀ ਭੇਜਣੀਆਂ ਸੀਗੀਆਂ ਆਪਾਂ ਨੂੰ ਕੀ, ਠੀਕ ਹੈ ਨਾ। ਸੋ ਗੱਲ ਇਹ ਆ ਕਿ ਇੱਕ ਤੇ ਇਹ ਹੁੰਦੀ ਹੈ ਪੱਤਰਕਾਰ ਦਾ, ਪਰ ਇੱਕ ਚੀਜ਼ ਹੋਰ ਹੁੰਦੀ ਆ ਕਿ ਜਦ ਤੁਸੀਂ ਕਿਸੇ ਵਿਸ਼ੇਸ਼ ਅਦਾਰੇ ਦਾ ਹਿੱਸਾ ਬਣ ਕੇ ਵਿਸ਼ੇਸ਼ ਮਤਲਬ ਕਿ ਉਹਦੇ ਵਾਸਤੇ ਕੰਮ ਕਰਦੇ ਹੋ ਤਾਂ ਫਿਰ ਉੱਥੇ ਤੁਹਾਡੀ ਪੱਤਰਕਾਰਤਾ ਗਲਤ ਹੋ ਜਾਂਦੀ ਹੈ। ਸੋ ਇੱਥੇ ਕੋਈ ਪ੍ਰੋਬਲਮ ਨਹੀਂ। ਮੰਨ ਲਓ ਫਰਜ਼ ਕਰੋ ਕਿ ਇੱਕ ਪੰਥਕ ਅਖਬਾਰ ਦਾ ਉਹਨੇ ਕਾਗਜ਼ ਭਰੇ ਇਲੈਕਸ਼ਨ ਲੜਨ ਵਾਸਤੇ, ਇੱਕ ਕਾਮਰੇਡ ਆ, ਇੱਕ ਲਿਬਰਲ ਆ, ਇੱਕ ਡੇਰੇ ਵਾਲਾ ਆ ਗਿਆ, 4 ਆ ਗਏ, 20 ਵੋਟਾਂ ਜਿੱਧਰ 6-7 ਪੈ ਗਈਆਂ ਉਹ ਜਿੱਤ ਗਿਆ, ਠੀਕ ਹੈ ਨਾ ਜੀ। ਫਿਰ ਕੋਈ ਦਿੱਕਤ ਨਹੀਂ ਹੈ, ਠੀਕ ਹੈ ਨਾ ਜੀ। ਸਾਰੇ ਕਿਤੇ ਨਾ ਕਿਤੇ ਪੱਤਰਕਾਰ ਦੀ ਆਪਣੀ ਹੁੰਦੀ ਵੀ ਆ, ਵਿਚਾਰਧਾਰਾ ਵੀ ਹੁੰਦੀ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ, ਪਰ ਉਹਦਾ ਪੇਸ਼ਾ ਜਿਹੜਾ ਉਹ ਲੋਕ ਪੱਖੀ ਰਹਿਣਾ ਚਾਹੀਦਾ। ਜੇ ਬਤੌਰ ਪੱਤਰਕਾਰ ਆਪਾਂ ਦੇਖੀਏ ਤਾਂ ਹੁੰਦੀ ਵੀ ਹੈ ਪੱਤਰਕਾਰਾਂ ਦੀ, ਤੇ ਚਲੋ ਅਦਾਰਿਆਂ ਲਈ ਕਰਨਾ ਵੀ ਪੈਂਦਾ, ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ, ਕੁਝ ਕਰਦੇ ਵੀ ਆ। ਪਰੰਤੂ ਹੁਣ ਇੱਥੇ ਜਿਹੜਾ ਦੂਜਾ ਵਿਵਾਦ ਹੁੰਦਾ
ਵੀ ਇੱਕ ਨੂੰ ਤਾਂ ਆਪਾਂ ਸਾਈਡ ਲਾਈਨ ਕਰ ਦਈਏ ਵੀ ਚਲੋ ਆਪਾਂ ਇੱਕ ਤਰਕ ਦੇ ਸਕਦੇ ਹਾਂ ਕਿ ਹਾਂਜੀ। ਹਾਂਜੀ ਕੋਈ ਵੀ ਬੰਦਾ ਹੈ ਉਹਨੇ ਤਨਖਾਹ ਤੇ ਕੰਮ ਕਰਨਾ ਹੈ ਜੀ, ਠੀਕ ਹੈ ਨਾ, ਉਦੋਂ ਤੱਕ ਕਰ ਸਕਦਾ ਹੈ ਕਿ ਹਾਂ ਬਈ ਆਜ਼ਾਦਾਨਾ ਢੰਗ ਨਾਲ, ਜੇ ਉਹਦਾ ਅਦਾਰਾ ਉਹਦੇ ਤੇ ਦਬਾਅ ਪਾਊਗਾ ਕਿ ਤੂੰ ਆਹ ਬੋਲਣਾ, ਆਹ ਨਹੀਂ ਭੇਜਣਾ, ਆਹ ਨਹੀਂ ਕਰਨਾ, ਅਗਲਾ ਛੱਡ ਕੇ ਪਾਸੇ ਹੋ ਜਾਊਗਾ, ਕਿਤੇ ਹੋਰ ਕੰਮ ਕਰ ਲਊਗਾ, ਜੀ ਜਾਂ ਫਿਰ ਉਹ ਮਜਬੂਰੀ ਚ ਤੁਹਾਡਾ ਚੱਲ ਲੂਗਾ। ਤਾਂ ਇਹ ਵੱਖ-ਵੱਖ ਪਰਿਸਥਿਤੀਆਂ, ਇਸ ਨੂੰ ਪਾਸੇ ਛੱਡ ਦਈਏ ਆਪਾਂ। ਹੁਣ ਦੂਸਰੀ ਗੱਲ ਤੇ ਆਈਏ, ਜੋ ਦਾਅਵਾ ਇਹ ਕੀਤਾ ਜਾਂਦਾ ਹੈ, ਦੇਖੋ ਮੈਂ ਇੱਕ ਗਰੁੱਪ ਚ ਵੀ ਵੇਖਿਆ, ਇਹਦੇ ਤੇ ਮੈਂ ਫੇਰ ਕਹਿ ਦੇਵਾਂ ਕਿ ਮੈਂ ਤਾਂ ਕੋਈ ਪਰਸਨਲ ਤਸਦੀਕ ਨਹੀਂ ਕਰ ਸਕਦਾ, ਪਰ ਇੱਕ ਰੌਲਾ ਇਹ ਪੈ ਰਿਹਾ ਹੈ ਕਿ ਕੁਝ ਵੋਟਾਂ ਕਟਵਾਈਆਂ ਗਈਆਂ, ਮਤਲਬ ਠੀਕ ਹੈ। ਖਾਸ ਤੌਰ ਤੇ ਇਹਨਾਂ ਨੂੰ ਜਿਤਾਉਣ ਵਾਸਤੇ ਜੋ ਪ੍ਰਧਾਨ ਜੀ ਬਣੇ ਅਸ਼ਵਨੀ ਚਾਵਲਾ, ਰਿਪੋਰਟਰ ਬਾਕਮਾਲ ਨੇ, ਇਹਨਾਂ ਦੀ ਰਿਪੋਰਟਿੰਗ ਤੇ ਸਵਾਲ ਨਹੀਂ ਕੋਈ ਖੜਾ ਕਰ ਸਕਦਾ, ਬਹੁਤ ਘੈਂਟ ਰਿਪੋਰਟ। ਤਾਂ ਮਤਲਬ ਕਿ ਇਹ ਜੇ ਪ੍ਰਧਾਨ ਬਣੇ ਨੇ ਤੇ ਦੱਸਦੇ ਆ ਕਿ ਕੁਝ ਵੋਟਾਂ ਕਟਾਈਆਂ ਗਈਆਂ। ਔਰ ਦੂਜਾ ਇੱਕ ਦਾਅਵਾ ਇਹ ਵੀ ਕੀਤਾ ਜਾਂਦਾ ਆ ਕਿ ਅਦਾਰਿਆਂ ਤੇ ਦਬਾਅ ਪਾ ਕੇ ਕੁਝ ਪੱਤਰਕਾਰ ਰੋਕ ਦਿੱਤੇ ਗਏ ਵੋਟਿੰਗ ਤੋਂ, ਠੀਕ ਹੈ, ਜਿਹਦੇ ਕਰਕੇ ਰਸਤਾ ਪੱਤਰ ਹੋਇਆ। ਤਾਂ ਮਤਲਬ ਕਿ ਇੱਥੇ ਆ ਕੇ ਪੇਚ ਜ਼ਰੂਰ ਫਸਦਾ ਹੈ ਜੀ, ਠੀਕ ਹੈ ਨਾ। ਕੋਈ ਅਖਬਾਰ ਹੈ, RNI ਨੰਬਰ ਹੈ ਉਹਦੇ ਕੋਲ ਜੀ, ਰਜਿਸਟ੍ਰੇਸ਼ਨ ਹੈ, ਉਹ ਨਿਕਲ ਰਿਹਾ, ਠੀਕ ਹੈ ਨਾ, ਉਹਦੇ ਚ ਕੋਈ ਪੱਤਰਕਾਰ ਕੰਮ ਕਰ ਰਿਹਾ, ਆਪਾਂ ਕਿਸੇ ਨੂੰ ਰੋਕ ਨਹੀਂ ਸਕਦੇ, ਪੱਤਰਕਾਰ ਨੇ ਤਨਖਾਹ ਲੈਣੀ ਹੈ ਜੀ, ਆਪਦਾ ਕੰਮ ਕਰਨਾ ਹੈ। ਹਾਂਜੀ ਹਾਂਜੀ ਬਿਲਕੁਲ। ਪਰੰਤੂ ਕਿਸੇ ਨੂੰ ਇਸ ਤਰ੍ਹਾਂ, ਜੇ ਆਪਾਂ ਹੁਣ ਆਹ ਚਰਚਾਵਾਂ ਮੰਨੀਏ ਕਿ ਉਹਨੂੰ ਇਸ ਤਰ੍ਹਾਂ ਇੱਕ ਮਤਲਬ ਕਿ ਰਸਤਾ ਬਣਾ ਕੇ ਦੇਣਾ, ਇਹ ਤਾਂ ਫਿਰ ਗਲਤ ਹੈ ਨਾ। ਇਹਦੇ ਤੇ ਜ਼ਰੂਰ ਸਪਸ਼ਟ ਹੋਣਾ ਚਾਹੀਦਾ ਕਿ ਕੀ ਜੋ ਚੋਣ ਪ੍ਰਕਿਰਿਆ ਪਾਰਦਰਸ਼ਤਾ ਦੇ ਨਾਲ ਨਿਪਰੇ ਚੜੀ ਆ, ਤੇ ਜੇ ਉਹਦੇ ਚ ਵੀ ਝੋਲ ਮੋਲ ਹੈ ਜੈਸੇ ਕਿ ਦਾਅਵੇ ਕੀਤੇ ਜਾ ਰਹੇ, ਤਾਂ ਫਿਰ ਗਲਤ ਗੱਲ ਹੈ। ਔਰ ਦੂਜੀ ਗੱਲ, ਜੇ ਉੱਥੇ ਕੁਝ ਗਲਤ ਹੋਇਆ ਪ੍ਰਵੀਨ ਜੀ, ਤੇ ਚੰਡੀਗੜ੍ਹ ਦੇ ਪੱਤਰਕਾਰ ਕੀ ਹੋਇਆ ਵੀ ਮੂੰਹ ਚ ਘੁੰਗੜੀਆਂ, ਉਦਾਂ ਤੋਂ ਕਹਿੰਦੇ ਆ ਕਿ ਅਸੀਂ ਐਕ੍ਰੀਏਟਡ ਆ ਜੀ, ਫਲਾਂ ਆ, ਟਮਕਾ ਆ। ਹਾਂਜੀ ਹਾਂਜੀ ਬਿਲਕੁਲ। ਸਾਡੇ ਵਰਗਿਆਂ ਤੋਂ ਸਮਝਦੇ ਨਹੀਂ, ਉਹ ਕਹਿੰਦੇ ਇਹ ਕਿਹੜੇ ਪੱਤਰਕਾਰ ਨੇ ਜੀ, ਪੱਤਰਕਾਰ ਤੇ ਇਹੀ ਜਿਹਨਾਂ ਨੇ ਵੱਡੀਆਂ ਵੱਡੀਆਂ ਡਿਗਰੀਆਂ ਕੀਤੀਆਂ, ਤੇ ਵੱਡੀਆਂ ਵੱਡੀਆਂ ਡਿਗਰੀਆਂ ਕੀ ਜ਼ਬਾਨਾਂ ਨੂੰ ਲਕਵਾ ਕਰ ਦਿੰਦੀਆਂ ਨੇ। ਜੇ ਤੁਸੀਂ ਆਪਣੇ ਖਿਲਾਫ ਹੀ ਹੋਏ, ਕੋਈ ਧੱਕ ਨਾਲ ਵੀ ਉਹਦੇ ਖਿਲਾਫ ਬੋਲ ਸਕਦੇ, ਤੇ ਕਮਾਲ ਹੈ ਯਾਰ ਜੀ। ਬਿਲਕੁਲ। ਤੇ ਤੁਸੀਂ ਸਾਡੇ ਵਰਗੇ ਛੋਟਿਆਂ ਲਈ ਕੀ ਬੋਲਣਾ, ਕਦੇ ਹੈ ਹੀ ਨਹੀਂ। ਤੁਸੀਂ ਹਾਂ ਦਾ ਨਾਰਾ ਮਾਰੋ, ਕਿਸੇ ਦਿਹਾਤੀ ਪੱਤਰਕਾਰ ਦੇ ਨਾਲ ਧੱਕਾ ਹੁੰਦਾ, ਨਾ 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 ਨਾ, ਕਿਸੇ ਸਟਿੰਗਰ ਨਾਲ ਹੁੰਦਾ, ਤੇ ਇਹਦਾ ਮਤਲਬ ਬਿਲਕੁਲ ਸ਼ਾਂਤੀ ਛਾਈ ਪਈ ਹੈ ਨਾ। ਇਹ ਜ਼ਰੂਰ ਆ। ਸੋ ਇਹਦੇ ਚ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਨੇ ਖੱਤ ਲਿਖ ਕੇ ਇਤਰਾਜ਼ ਜਤਾਇਆ। ਕੁਝ ਹੋਰ ਜਿਵੇਂ ਮੈਂ ਕਿਹਾ ਕਿ ਸੋਸ਼ਲ ਮੀਡੀਆ ਤੇ ਵੀ ਭੇਡ ਚੱਲ ਰਿਹਾ, ਤੇ ਕੁਝ ਚਰਚਾਵਾਂ ਇਹ ਵੀ ਨੇ ਕਿ ਚੋਣ ਦੀ ਪ੍ਰਕਿਰਿਆ ਜਿਹੜੀ ਹੈ ਉਹ ਬਈ ਪਾਰਦਰਸ਼ਤਾ ਦੇ ਨਾਲ ਨਹੀਂ ਨਿਪਰੇ ਚੜੀ ਗਈ। ਤੇ ਸਭ ਤੋਂ ਵੱਡਾ ਵਿਵਾਦ ਜਿਹੜਾ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਅਸ਼ਵਨੀ ਚਾਵਲਾ ਜਿਹੜੇ ਪ੍ਰਧਾਨ ਬਣੇ ਨੇ, ਉਹ ਡੇਰੇ ਦੇ ਅਖਬਾਰ ਨਾਲ ਜੁੜੇ ਆ, ਇਹ ਵੀ ਇੱਕ ਵਿਵਾਦ ਹੈ ਜੀ। ਇਹ ਤਾਂ ਮਿੰਟੂ ਜੀ ਤੁਸੀਂ ਸਹੀ ਗੱਲ ਕਹੀ ਆ ਵੀ ਉਹ ਮੂੰਹ 'ਚ ਘੁੰਗਣੀਆਂ ਪਾਈ ਬੈਠੇ, ਤੇ ਜਦੋਂ ਕੋਈ ਦਿਹਾਤ ਦੇ ਵਿੱਚ ਕੋਈ ਕੰਮ ਕਰਦਾ ਪੱਤਰਕਾਰ ਆ, ਉਦੋਂ ਕਿਸੇ ਦੇ ਨਾਲ ਨਹੀਂ ਖੜਦੇ। ਪਰ ਇੱਕ ਗੱਲ ਇਹ ਵੀ ਹੈ ਵੀ ਇੱਕ ਧਾਰਨਾ ਉਹਨਾਂ ਨੇ ਵੇਖੋ ਮਿੰਟੂ ਸੈੱਟ ਕੀਤੀ ਉਹ ਵੀ, ਮੰਨਦੇ ਹੀ ਨਹੀਂ ਜੀ ਪੱਤਰਕਾਰ। ਹਾਂਜੀ ਹਾਂਜੀ, ਮੈਂ ਉਹ ਨਹੀਂ ਮੰਨਦੇ ਉਸੇ ਗੱਲ ਵੱਲ ਆ ਰਿਹਾ ਵੀ ਇੱਕ ਧਾਰਨਾ ਉਹਨਾਂ ਨੇ ਸੈੱਟ ਕਰਤੀ ਵੀ ਜਿਹੜੇ ਵੱਡੇ ਵੱਡੇ ਕਾਲਜਾਂ ਦੇ ਵਿੱਚੋਂ ਡਿਗਰੀ ਹੋਲਡਰ ਆ ਉਹੀ ਪੱਤਰਕਾਰ ਆ, ਜਦ ਕਿ ਇਹ ਗਲਤ ਆ। ਕਿ ਇਹ ਕਿਤੇ ਕੋਈ ਨਾ ਸੰਵਿਧਾਨ 'ਚ ਲਿਖਿਆ, ਨਾ ਕਿਤੇ ਹੋਰ ਪੱਤਰਕਾਰੀ ਦੇ ਕਿਤੇ ਕਾਇਦੇ ਕਾਨੂੰਨ 'ਚ ਲਿਖਿਆ ਵੀ ਤੁਹਾਡੇ ਕੋਲੇ ਇੱਕ ਡਿਗਰੀ ਹੋਣੀ ਹੈ ਤੇ ਉਸ ਤੋਂ ਬਾਅਦ ਤੁਸੀਂ ਪੱਤਰਕਾਰ ਮੰਨੇ ਜਾਓਗੇ। ਆ ਜਿਹੜੀ ਐਕਰੀਡੇਸ਼ਨ ਹੈ, ਇਹ ਹੈ ਉਹ, ਇਹ ਸਾਰੀਆਂ ਸਰਕਾਰੀ ਧਾਰਨਾਵਾਂ ਨੇ ਅਸਲ ਦੇ ਵਿੱਚ ਜੀ। ਨਹੀਂ ਸਾਡੇ ਕੋਲ ਵੀ ਰਹੇ ਨੇ ਜੀ ਕਾਰਡ ਸਰਕਾਰ ਦੇ, ਚਲਾ ਕੇ ਪਰੇ ਮਾਰੇ ਸੀਗੇ, ਜਦੋਂ ਚੱਕੋ ਫਿਰ ਕੀ ਲੈਣਾ ਦੇਣਾ ਜੀ। ਉਹ ਫਿਰ ਉਹ ਮਿੰਟੂ ਜੀ ਉਹ ਕਹਿੰਦੇ ਨੇ ਨਾ ਵੀ ਕਾਰਡ ਲੈਣਾ ਤਾਂ ਸਾਡੇ, ਅਸੀਂ ਤੈਅ ਕਰਾਂਗੇ ਕਿ ਤੁਸੀਂ ਕੀ ਕਰਨਾ, ਕਾਰਡ ਤਾਂ ਲੈ ਲਓ। ਨਹੀਂ ਹਾਂਜੀ, ਉਹ ਵੀ ਫਿਰ ਤਾਂ ਹੀ ਹਾਂਜੀ, ਮੈਂ ਚਲਾ ਕੇ ਪਰੇ ਮਾਰੇ, ਮੈਂ ਦਫਾ ਕਰੋ ਕੀ ਇਹਦਾ ਕਰਨਾ। ਸੋ ਅਗਲੀ ਗੱਲ ਕਰੀਏ ਮਿੰਟੂ ਜੀ, ਖਾਸੀ ਚਰਚਾ ਹੋ ਰਹੀ ਆ 95 ਪੰਜਾਬ 95 ਦੇ ਦਿਲਜੀਤ ਦੀ ਇੱਕ ਮੂਵੀ ਆ, ਜਿਹਦੇ ਸ਼ੁਰੂ ਤੋਂ ਹੀ ਜਦੋਂ ਤੋਂ ਉਹਦੇ ਬਾਰੇ ਸ਼ੂਟਿੰਗ ਚੱਲ ਰਹੀ ਸੀ ਜਾਂ ਫਿਰ ਰਿਲੀਜ਼ਿੰਗ ਦੇ ਬਾਰੇ ਖਬਰਾਂ ਆਉਂਦੀਆਂ ਰਹੀਆਂ। ਹੁਣ ਉਹਦੀ ਇੱਕ ਵਾਰੀ ਰਿਲੀਜ਼ਿੰਗ ਜਿਹੜੀ ਤਰੀਕ ਆ ਉਹ ਰੋਕ ਦਿੱਤੀ ਗਈ ਹੈ। ਇੰਟਰਨੈਸ਼ਨਲ ਤੌਰ ਤੇ ਵੀ ਜਿਹੜੀ ਰਿਲੀਜ਼ਿੰਗ ਆ ਉਹ ਰੁਕੀ ਹੈ। ਤੇ ਇੱਕ ਚਰਚਾ ਹੋਰ ਵੀ ਹੈ ਵੀ ਜਿਹੜਾ ਇਹਦਾ ਨਿਰਦੇਸ਼ਕ ਹੈ ਫਿਲਮ ਦਾ, ਉਹਨੇ ਧੱਕਾ ਲਿਖ ਕੇ ਇਸ ਫਿਲਮ ਦੇ ਨਾਮ ਦੇ ਉੱਤੇ ਕਾਟਾ ਮਾਰਿਆ, ਪੋਸਟ ਪਾਈ ਹੈ ਕੋਈ। ਨਹੀਂ ਦੇਖੋ ਪ੍ਰਵੀਨ ਜੀ, ਪਤਾ ਕੀ ਆ ਕਿ ਫਿਲਮ ਤੇ ਇੱਕ ਤਰ੍ਹਾਂ ਨਾਲ ਜੇ ਕੱਟ ਲੱਗਦੇ ਆ, ਕੱਟ ਨਾਲ ਉਹ ਰਿਲੀਜ਼ ਕਰਦੇ ਤਾਂ ਫਿਲਮ ਤਦ ਵੀ ਰੁਲ ਗਈ, ਸਮਝਦੇ ਹੋ ਨਾ। ਤੇ ਕੱਟ ਜਿਹੜੇ ਆ ਬੀਬੀ ਖਾਲੜਾ ਨਹੀਂ ਲੱਗਣ ਦੇਵੇਗੀ। ਮੈਂ ਤੁਹਾਨੂੰ ਅੱਗੇ ਵੀ ਇੱਕ ਵਾਰੀ ਦੱਸਿਆ ਸੀਗਾ ਨਾ, ਇਹ ਫਿਲਮ ਦੀ ਬੜੀ ਲੰਮੀ ਜਰਨੀ ਆ, ਤੇ ਮੈਂ ਉਹ ਕੁਝ ਹੱਦ ਤੱਕ ਉਹਦਾ ਗਵਾਹ ਵੀ ਰਿਹਾ ਜੀ, ਠੀਕ ਹੈ ਨਾ ਜੀ। ਇਹ ਫਿਲਮ ਪਹਿਲਾਂ ਦੀਪ ਸਿੱਧੂ ਨੇ ਕਰਨੀ ਸੀਗੀ,
ਠੀਕ ਹੈ ਜੀ, ਜੀ ਸਾਰਾ ਕੁਝ ਸੈੱਟ ਹੋ ਗਿਆ ਸੀਗਾ। ਜੀ ਮਤਲਬ ਕਿ ਬਾਅਦ ਦੇ ਵਿੱਚ ਚਲੋ ਉਹਨਾਂ ਦੀ ਟੀਮ ਰਹਿ ਗਈ, ਕਿ ਕੋਈ ਵੀ ਪੱਖ ਹੋ ਸਕਦਾ ਹੈ। ਹਾਂਜੀ ਹਾਂਜੀ ਤਾਂ ਉਧਰੋਂ ਫਿਰ ਇਹ ਜਿਹੜੀ ਮਤਲਬ ਕਿ ਟੀਮ ਜਿਹਨੇ ਹੁਣ ਪ੍ਰੋਡਿਊਸ ਕੀਤਾ ਹੈ, ਤਾਂ ਇਹਨਾਂ ਨੇ ਅਪਰੋਚ ਕਰ ਲਿਆ ਸੀ ਕਿਉਂਕਿ ਬੈਨਰ ਵੱਡਾ ਸੀ, ਅਗਲੇ ਦੀ ਆਪਣੀ ਮਰਜ਼ੀ ਹੈ। ਸੋ ਇਹ ਮੈਂ ਤੁਹਾਨੂੰ ਦੱਸਿਆ ਨਾ, ਇਸ ਫਿਲਮ ਦੀ ਜਰਨੀ ਬਹੁਤ ਵੱਡੀ ਆ। ਜੀ ਹੁਣ ਜੇ ਇਸ ਫਿਲਮ ਦੀ ਗੱਲ ਕਰੀਏ ਤਾਂ ਜੇ ਉਹ ਕੱਟ ਲੱਗਦੇ ਆ ਤਦ ਵੀ ਫਿਲਮ ਰੁਲ ਜਾਂਦੀ ਹੈ। 100 ਤੋਂ ਵੱਧ ਕੱਟ ਕਿਸੇ ਫਿਲਮ 'ਚ ਲੱਗ ਜਾਏਗਾ ਤਾਂ ਕੀ ਉਹਦਾ ਕੀ ਸਵਾਦ ਰਹਿ ਜੂ ਜਾਣਾ। ਤੇ ਕੱਟ ਵੀ ਬੜੇ ਕਈ ਬੇਲੋੜੇ ਕੱਟ ਆ। ਹੁਣ ਦੇਖੋ, ਕੰਗਣਾ ਰਣੌਤ ਦੀ ਫਿਲਮ ਨਾਲ ਜੇ ਤੁਸੀਂ ਤੁਲਨਾ ਕਰੋਗੇ, ਕੰਗਣਾ ਰਣੌਤ ਦੀ ਫਿਲਮ ਦੇ ਵਿੱਚ ਕੁਝ ਇਸ ਤਰ੍ਹਾਂ ਦੇ ਹੈਗੇ ਸੀਗੇ, ਜੇ ਉਹ ਫਿਲਮ ਦੀ ਸਮੀਖਿਆ ਵੀ ਵੇਖੋ, ਮੈਂ ਤੇ ਉਹ ਉਸ ਬੀਬੀ ਦੀ ਫਿਲਮ ਕੋਈ ਹੁਣ ਬਰਦਾਸ਼ਤ ਹੀ ਨਹੀਂ ਕਰ ਸਕਦਾ, ਜਿਸ ਤਰ੍ਹਾਂ ਦਾ ਉਹ ਫਿਲਮ 'ਚ ਮਟੀਰੀਅਲ ਦਿੰਦੀ ਆ। ਤਾਂ ਮਤਲਬ ਮੈਂ ਸਮੀਖਿਆਵਾਂ ਜਿੰਨੀਆਂ ਕੋ ਪੜ੍ਹੀਆਂ, ਉਹ ਫਿਲਮ ਦੇ ਵਿੱਚ ਉਹਨੇ ਇੰਨੀ ਜਲਦੀ ਘਟਨਾਕ੍ਰਮ ਜਿਹੜੇ ਗੁਜ਼ਾਰੇ ਨੇ, ਮਤਲਬ ਕਿ ਲੰਘਾਏ ਨੇ, ਕਿ ਫਿਲਮ ਜਿਹੜੀ ਆ ਉਹ ਲੈ ਫੜਦੀ ਹੋਈ ਨਹੀਂ। ਉਹਦਾ ਇੱਕ ਵੱਡਾ ਕਾਰਨ ਇਹ ਵੀ ਹੋ ਗਿਆ ਨਾ ਕਿ ਵਿੱਚ ਕੱਟ ਆ ਗਏ, ਕੱਟ ਆ ਗਏ ਤਾਂ ਤੇਜ਼ੀ ਨਾਲ ਸੀਨ ਲੰਘ ਗਏ। ਜੀ ਤਾਂ ਕਹਿਣ ਦਾ ਮਤਲਬ ਇਹ ਉਹਦੀ ਡੰਡ ਲੈ ਜਾਂਦੀ ਹੈ। ਤੇ ਇਸ ਕਰਕੇ ਕੱਟ ਜਿਹੜੇ ਸੀਗੇ ਉਹ ਨਾ ਤਾਂ ਬੀਬੀ ਖਾਲੜਾ ਨੇ ਪ੍ਰਵਾਨ ਕਰਨੇ ਸੀ, ਹੋ ਸਕਦਾ ਸੀ ਪ੍ਰੋਡਿਊਸਰ ਪ੍ਰਵਾਨ ਕਰ ਲੈਂਦਾ ਕਿ ਚਲੋ 4 ਪੈਸੇ ਵੱਟੇ ਜਾਣਗੇ, ਮੈਨੂੰ ਕੀ ਹੈ ਜੇ 4 ਕੱਟ ਲੱਗ ਜਾਣਗੇ। ਸੋ ਇਸ ਵਾਸਤੇ ਇੱਕ ਤੇ ਰੇੜਕਾ ਇਹ ਸੀਗਾ। ਅੱਛਾ, ਫੇਰ ਜਦੋਂ ਇਹਨਾਂ ਨੇ ਨਹੀਂ ਮੰਨਿਆ, ਇਹਨਾਂ ਨੇ ਟੀਜ਼ਰ ਵੀ ਪਾਇਆ ਸੀ ਤੇ YouTube ਤੋਂ ਸ਼ਾਇਦ ਉਡਾ ਦਿੱਤਾ ਗਿਆ ਸੀਗਾ, ਜੀ ਤੁਹਾਨੂੰ ਯਾਦ ਹੋਏਗਾ। ਹਾਂਜੀ ਹਾਂਜੀ ਪਾਇਆ ਸੀ। ਹੁਣ ਫਿਰ 7 ਤਰੀਕ ਨੂੰ ਮਤਲਬ ਕਿ ਰਿਲੀਜ਼ਿੰਗ ਡੇਟ ਇਹਨਾਂ ਨੇ ਅਨਾਉਂਸ ਕੀਤੀ ਸੀ। ਹੁਣ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਇੰਸਟਾ ਤੇ ਇੱਕ ਸਟੋਰੀ ਪਾਈ ਗਈ ਆ ਕਿ ਕੌਮਾਂਤਰੀ ਰਿਲੀਜ਼ਿੰਗ ਵੀ ਜਿਹੜੀ ਇਹਦੀ ਰੁਕ ਗਈ ਆ। ਮਤਲਬ ਕਿ ਫਿਲਮ ਹੁਣ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਕੱਟ ਲੱਗਣ ਤੋਂ ਬਾਅਦ ਰੁਲ ਜਾਂਦੀ ਆ, ਇਹ ਤੇ ਲੱਗਦਾ ਕਿ ਅਨਕਟ ਵੀ ਇੱਕ ਤਰ੍ਹਾਂ ਨਾਲ ਰੋਲੀ ਜਾ ਰਹੀ ਹੈ, ਕੌਮਾਂਤਰੀ ਰਿਲੀਜ਼ਿੰਗ ਵੀ ਚੱਲ ਰਹੀ ਹੈ। ਤਾਂ ਪਤਾ ਨਹੀਂ ਕੀ ਕੁਝ ਹੋਇਆ, ਕਿਉਂਕਿ ਹੁਣ ਖੁੱਲ ਕੇ ਉਹ ਦੱਸ ਵੀ ਨਹੀਂ ਰਹੇ, ਖੁੱਲ ਕੇ ਦੱਸ ਵੀ ਨਹੀਂ ਰਹੇ। ਜੇ ਧੱਕਾ ਤਾਂ ਫਿਰ ਕਿੱਡੀ ਕੁ ਗੱਲ ਹੈ, ਤੁਸੀਂ ਖੁੱਲ ਕੇ ਦੱਸਦੇ ਹੋ ਕਿ ਧੱਕਾ ਕਰ ਕੌਣ ਰਿਹਾ। ਬਿਲਕੁਲ ਜੀ। ਕੌਮਾਂਤਰੀ ਰਿਲੀਜ਼ਿੰਗ ਤਾਂ ਚਲੋ ਠੀਕ ਹੈ, ਇੰਡੀਆ 'ਚ ਤਾਂ ਇੱਕ ਹੈਗਾ ਪ੍ਰੋਸੈਸ ਹੈ ਫਿਲਮ ਰਿਲੀਜ਼ ਕਰਨ ਦਾ, ਤੁਸੀਂ ਉਹਦੇ ਤੋਂ ਬਾਈਪਾਸ ਨਹੀਂ ਜਾ ਸਕਦੇ ਜੇ ਸਿਨੇਮੇ 'ਚ ਫਿਲਮ ਰਿਲੀਜ਼, ਹਾਂਜੀ ਹਾਂਜੀ ਠੀਕ ਹੈ ਨਾ ਜੀ, ਉਹ ਤੁਹਾਨੂੰ ਗੁਜ਼ਰਨਾ ਹੀ ਪਊ। ਅਸੀਂ ਵੀ ਫਿਲਮਾਂ ਲਿਆਂਦੀਆਂ ਤਾਂ ਸਾਨੂੰ ਵੀ ਗੁਜ਼ਰਨਾ ਹੀ ਪਿਆ, ਸੈਂਸਰ ਕਰਵਾਉਣਾ ਹੀ ਪਿਆ, ਉਹਦੇ ਵਿੱਚ ਹੈ ਹੀ ਆ। ਪਰ ਗੱਲ ਇਹ ਹੈ ਕਿ ਜੇ ਕਿਸੇ ਨੇ ਕੌਮਾਂਤਰੀ ਪੱਧਰ ਤੇ ਰਿਲੀਜ਼ ਕਰਨੀ ਆ ਤਾਂ ਉਹਦੇ 'ਚ ਕੀ ਧੱਕਾ, ਇਹ ਤੇ ਘੱਟੋ ਘੱਟ ਦੱਸਣਾ ਚਾਹੀਦਾ ਹੈ ਨਾ ਜੀ। ਕੌਣ ਧੱਕਾ ਕਰ ਰਿਹਾ। ਇਹ ਬੜਾ ਵੱਡਾ ਮਾਮਲਾ ਬਣਦਾ ਜਾ ਰਿਹਾ ਤੇ ਪਰ ਗੁੰਝਲਦਾਰ ਬਹੁਤ ਬਣਦਾ ਜਾ ਰਿਹਾ ਕਿ ਇਹਨਾਂ ਦੀ ਟੀਮ ਜਿਹੜੀ ਉਹ ਖੁੱਲ ਕੇ ਬੋਲਦੀ ਨਹੀਂ ਹੈ ਇਸ ਮਾਮਲੇ ਦੇ ਵਿੱਚ। ਜੇ ਤੁਸੀਂ ਦੇਖੋਗੇ ਤਾਂ ਦਲਜੀਤ ਵੀ ਬਹੁਤ ਸੰਕੋਚ ਕੇ ਗੱਲ ਕਰਦਾ, ਹਾਲਾਂਕਿ ਦਲਜੀਤ ਸਿਰਸੇ ਕੋਲ ਗਿਆ, ਕਦੇ ਮੋਦੀ ਕੋਲ ਗਿਆ, ਉਹ ਕਦੇ ਏਦਾਂ ਲੱਗਦਾ ਹੈ ਕਿ ਦਲਜੀਤ ਇਸੇ ਚੱਕਰ 'ਚ ਹੀ ਫਿਰਦਾ ਸੀਗਾ। ਤਾਂ ਹੁਣ ਉਹ ਮਾਮਲਾ ਸੈੱਟ ਨਹੀਂ ਬੈਠ ਰਿਹਾ ਕਿਸੇ ਵੀ ਤਰੀਕੇ ਨਾਲ। ਜੀ ਤਾਂ ਖੈਰ ਹੁਣ ਦੇਖੋ ਅੱਗੇ ਕੀ ਬਣਦਾ, ਪਰ ਇਹ ਬਹੁਤ ਵੱਡੀ ਖਬਰ ਹੈ। ਪਰ ਇਹਦੇ ਕਾਰਨ ਨਹੀਂ ਦੱਸ ਰਹੀ ਟੀਮ ਕਿ ਇਹਦੇ ਕਾਰਨ ਕੀ ਹੈ, ਕੌਣ ਧੱਕਾ ਕਰ ਰਿਹਾ, ਕਿਉਂ ਰਿਲੀਜ਼ਿੰਗ ਡੇਟ ਜਿਹੜੀ ਆ ਕੌਮਾਂਤਰੀ ਪੱਧਰ ਦੀ ਉਹ ਟਾਲਣੀ ਪੈ ਰਹੀ ਆ। ਪਰ ਮੇਰੇ ਖਿਆਲ ਦੇ ਨਾਲ ਇੱਥੇ ਇਸ ਫਿਲਮ ਦਾ ਜੇ ਰਿਲੀਜ਼ ਹੋਣਾ ਮਤਲਬ ਕਿ ਸੰਭਵ ਹੋ ਜਾਂਦਾ ਤਾਂ ਪ੍ਰਵੀਨ ਜੀ ਕੋਈ ਇਹਦੇ 'ਚ ਮੈਨੂੰ ਨਹੀਂ ਲੱਗਦਾ ਕੋਈ ਭਾਈਚਾਰਕ ਸਾਂਝ ਨੂੰ ਖਤਰਾ ਸੀ, ਕੋਈ ਇਹ ਪ੍ਰੋਪੇਗੈਂਡਾ ਵਿਸ਼ੇਸ਼ ਤੌਰ ਤੇ ਕਿ ਪ੍ਰੋਪੇਗੈਂਡਾ ਚਲਾਇਆ ਗਿਆ। ਇੱਕ ਇਤਿਹਾਸ ਦਾ ਇੱਕ ਵਰਣਨ ਜ਼ਰੂਰ ਆ ਵੀ ਕਿ ਕਿਸ ਤਰ੍ਹਾਂ ਕੀ ਹੋਇਆ। ਉਹ ਤੇ ਆਮ ਕਿਤਾਬਾਂ ਕਤੂਬਾਂ ਵੀ ਇੱਥੇ ਵਾਧੂ ਜਿੰਨੀਆਂ ਮਰਜ਼ੀ ਪੜ੍ਹ ਲਓ ਤੁਸੀਂ, ਛਪ ਗਈਆਂ, ਠੀਕ ਹੈ ਜੀ। ਪਰ ਇੱਕ ਫਰਕ, ਬੁਨਿਆਦੀ ਫਰਕ ਮੈਨੂੰ ਕਈ ਸਵਾਲ ਕਰ ਦਿੰਦੇ ਨੇ ਕਈ ਵਾਰ ਕਿ ਕੰਗਣਾ ਰਣੌਤ ਦੀ ਫਿਲਮ ਦੀ ਤੁਸੀਂ ਮਤਲਬ ਕਿ ਕਿਉਂ ਨਹੀਂ ਰਿਲੀਜ਼ਿੰਗ ਬਾਰੇ ਕਹਿੰਦੇ। ਮੈਂ ਤਾਂ ਕਹਿੰਦਾ ਕਿ ਹਰੇਕ ਫਿਲਮ ਨੂੰ ਆਉਣਾ ਚਾਹੀਦਾ ਜੀ, ਠੀਕ ਹੈ ਨਾ, ਕਲਾਕ੍ਰਿਤੀ ਤੇ ਕਿਸੇ ਤੇ ਕੋਈ ਰੋਕ ਨਾ ਹੋਵੇ। ਕੰਗਣਾ ਦੀ ਫਿਲਮ ਦਾ ਬੁਨਿਆਦੀ ਜਿਹੜਾ ਫਰਕ ਹੈ ਸਭ ਉਹਨੂੰ ਸਮਝਣ ਦੀ ਜ਼ਰੂਰਤ ਹੈ। ਕੰਗਣਾ ਇੱਕ ਤੇ ਇੱਕ ਪਾਰਟੀ ਨਾਲ ਜੁੜੀ ਹੈ, ਹਾਂਜੀ। ਸੈਕੰਡ ਉਹ ਪਾਰਟੀ ਹੈ ਜੋ ਸਮਾਜ ਦੇ ਵਿੱਚ ਹਮੇਸ਼ਾ ਵੰਡ ਪਾਉਂਦੀ ਹੈ। ਥਰਡ ਚੀਜ਼ ਜਿਹੜੀ ਹੈ ਨਾ, ਕੰਗਣਾ ਰਣੌਤ ਦੀ ਫਿਲਮ ਜਿਹੜੀ ਆ ਉਹ ਘੱਟ ਗਿਣਤੀਆਂ ਨੂੰ ਹਮੇਸ਼ਾ ਮਤਲਬ ਕਿ ਟਾਰਗੇਟ ਛੱਡੋ ਪ੍ਰਵੀਨ ਜੀ, ਉਹਨਾਂ ਨੂੰ ਖਤਰੇ 'ਚ ਲੈ ਆਉਂਦੀ ਹੈ। ਉਹ ਇਸ ਤਰ੍ਹਾਂ ਦੀਆਂ ਗੱਲਾਂ ਕਰਦੀ ਹੈ। ਮਤਲਬ ਜੇ ਆਪਾਂ ਦੇਖੀਏ ਤਾਂ ਜਿਹੜੀਆਂ ਫਿਲਮਾਂ ਆਈਆਂ, ਕਸ਼ਮੀਰ ਫਾਈਲਸ ਆਈ, ਕੇਰਲਾ ਵਾਲੀ ਆ ਗਈ, ਉਹਦੇ ਵਿੱਚ ਕੀ ਸੀ, ਉਹਦੇ 'ਚ ਕੀ ਹੁੰਦਾ ਕਿ ਇੱਕ ਭਾਈਚਾਰੇ ਨੂੰ ਤੁਸੀਂ ਨਫ਼ਰਤ ਦਾ ਪਾਤਰ ਬਣਾ ਦਿੰਦੇ ਹੋ ਤਾਂ ਉਹਦੇ ਖਿਲਾਫ ਹਿੰਸਾ ਦੀਆਂ ਘਟਨਾਵਾਂ ਵੱਧ ਸਕਦੀਆਂ ਨੇ। ਬੁਨਿਆਦੀ ਫਰਕ ਇਹ ਆ, ਕਲਾ ਨਫ਼ਰਤ ਨੂੰ ਬਣਾਉਂਦੀ ਹੋਣੀ ਚਾਹੀਦੀ ਆ, ਠੀਕ ਹੈ ਨਾ। ਸੋ ਜੋ ਉਸ ਟਾਈਮ ਹੋਇਆ ਪੰਜਾਬ ਦੇ ਵਿੱਚ,
ਸਮਾਂ ਦੀ ਉਹ ਤੇ ਜ਼ਖਮਾਂ ਤੇ ਮਲਮ ਲਾਉਣ ਦਾ ਕੰਮ ਕੀਤਾ ਜਾਣਾ ਚਾਹੀਦਾ। तो कंगना ने वो जो फिल्माया, कंगना ने मतलब कि ठीक ਆ ਆਪਦੇ ਉਹ ਕਹਿੰਦੀ ਮੈਂ ਫਲਾਣੀ ਕਿਤਾਬ ਤੇ ਕੰਮ ਕੀਤਾ, ਫਲਾਣੀ ਕਿਤਾਬ ਤੇ ਕੰਮ ਹੈ। ਇਤਿਹਾਸ ਨੂੰ ਚੱਕ ਕੇ ਤੁਸੀਂ ਵਰਤਮਾਨ ਦੇ ਵਿੱਚ ਕਿਸੇ ਨੂੰ ਖਤਰੇ 'ਚ ਪਾ ਦੇਵੇ ਇਹ ਵੀ ਠੀਕ ਨਹੀਂ। ਪਰ ਇਹ ਫਿਲਮ ਮੈਨੂੰ ਨਹੀਂ ਲੱਗਦਾ ਕਿ ਕਿਸੇ ਨੂੰ ਖਤਰੇ 'ਚ ਪਾਉਂਦੀ। ਹਾਂ, ਜੇ ਕਿਸੇ ਧਰਮ ਦੇ ਖਿਲਾਫ ਕੋਈ ਨਫ਼ਰਤ ਹੈ ਕਿਸੇ ਸੀਨ ਦੇ ਵਿੱਚ ਉਹ ਉਸ ਨੂੰ ਹਟਾ ਸਕਦੇ ਹੋ ਤੁਸੀਂ। ਪਰ ਬੇਲੋੜਾ ਹੁਣ ਮੈਨੂੰ ਇੱਕ ਕਿਤੋਂ ਪੜ੍ਹਨ ਨੂੰ ਮਿਲਿਆ ਕਿ ਸ਼ਾਇਦ ਇੱਕ ਗੁਰਬਾਣੀ ਦਾ ਸੀਨ ਹੈ ਉਹ ਵੀ ਕੱਟਣ ਲਈ ਉਹਦੇ 'ਚ ਵੀ ਕੱਟ ਰੱਖਿਆ ਗਿਆ ਕਿ ਕੱਟ ਇਹਦੇ ਤੇ ਵੀ ਕੱਟ ਲਓ। ਤਾਂ ਇਹ ਚੀਜ਼ਾਂ ਜਿਹੜੀਆਂ ਬੇਲੋੜੀਆਂ ਵੀ ਹੋ ਜਾਂਦੀਆਂ ਨੇ। ਜੀ ਬਿਲਕੁਲ। ਤੇ ਮਿੰਟੂ ਜੀ ਕਾਫੀ ਦਿਨ ਚਰਚਾ ਚੱਲਦੀ ਰਹੀ ਕਿ ਪੰਜਾਬ ਦੇ ਵਿੱਚ ਪਾਣੀ ਵਾਲੀ ਬੱਸ ਚੱਲੂਗੀ, ਮਾਨ ਸਰਕਾਰ ਚਲਾਉਣ ਜਾ ਰਹੀ ਹੈ। ਹੁਣ ਪਤਾ ਲੱਗਿਆ ਵੀ ਪੰਜਾਬ ਦੇ ਵਿੱਚ ਇਹ ਪਾਣੀ ਵਾਲੀ ਬੱਸ ਨਹੀਂ ਚੱਲਣੀ। ਦੇਖੋ ਗੱਲ ਇਹ ਹੈ ਪ੍ਰਵੀਨ ਜੀ ਕਿ ਟ੍ਰਿਬਿਊਨ ਵਾਲਿਆਂ ਨੇ ਖਬਰ ਲਾਈ ਸੀ, ਟ੍ਰਿਬਿਊਨ ਵਾਲਿਆਂ ਨੇ ਤੋਂ ਹੀ ਅੱਜ ਖਬਰ ਲਵਾਈ ਹੈ ਉਹਨਾਂ ਨੇ। ਕੱਲ ਉਹਨਾਂ ਨੇ ਲਾਈ ਸੀ, ਅੱਜ ਉਹਨਾਂ ਤੋਂ ਲਵਾਈ ਆ। ਹਾਂਜੀ, ਸਮਝ ਗਏ ਨਾ ਤੁਸੀਂ? ਤਾਂ ਮਤਲਬ ਕਿ ਕੱਲ ਤੇ ਲਾਈ ਸੀ ਇਹਨਾਂ ਨੇ, ਅੱਜ ਉਹਨਾਂ ਨੇ ਲਵਾਈ ਕਿ ਬਾਈ ਅਸੀਂ ਨਹੀਂ ਚਲਾਵਾਂਗੇ। ਸਰ ਖਬਰ ਆਪ ਹੀ ਬੋਲ ਪੈਂਦੀ ਹੁੰਦੀ ਹੈ ਕਿ ਖਬਰ ਲੱਗੀ ਕਿਹੜੀ ਹੈ ਤੇ ਖਬਰ ਲਵਾਈ ਕਿਹੜੀ ਗਈ। ਉਹ ਕਹਿਣ ਦਾ ਮਤਲਬ ਇਹ ਹੈ ਕਿ ਅੱਜ ਤੁਸੀਂ ਦੇਖਿਆ ਹੋਣਾ ਜਿਹੜੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਤਰੁਣਪ੍ਰੀਤ ਸਿੰਘ ਸੋਂਧ, ਉਹਨਾਂ ਦੀ ਖਬਰ ਟ੍ਰਿਬਿਊਨ ਨੇ ਹੀ ਲਾਈ ਹੋਈ ਆ। ਤੇ ਦਿਲਚਸਪ ਗੱਲ ਇਹ ਆ ਕਿ ਉਹ ਕਹਿੰਦੇ ਆ ਜੀ ਕਿ ਦੇਖੋ ਜੀ ਬੱਸ ਤਕਨੀਕੀ ਮਾਪਦੰਡਾਂ ਤੇ ਪਹਿਲਾਂ ਹੀ ਫੇਲ ਹੋਣ ਕਰਕੇ ਇਸ 'ਚ ਸਫ਼ਰ ਕਰਨ ਵਾਲੇ ਵਿਅਕਤੀਆਂ ਦੀ ਜਾਨ ਨੂੰ ਖਤਰਾ ਹੋ ਸਕਦਾ। ਬੱਸ ਉੱਤੇ ਕਰੀਬ 8 ਕਰੋੜ ਰੁਪਏ ਖਰਚੇ ਗਏ ਨੇ ਜੋ ਕਿ ਪੁਰਾਣੀ ਅਕਾਲੀ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਖੂਹ ਖਾਤੇ ਪੈ ਗਏ। ਹੁਣ ਅੱਗੇ ਟ੍ਰਿਬਿਊਨ ਵਿਚਾਰਾ ਆਪਣੀ ਖੱਲ ਬਚਾ ਰਿਹਾ। ਪਤਾ ਕੀ ਲਿਖ ਰਿਹਾ? ਪੰਜਾਬੀ ਟ੍ਰਿਬਿਊਨ ਕੋਲ ਮੌਜੂਦ ਦਸਤਾਵੇਜ਼ਾਂ ਅਨੁਸਾਰ ਪੰਜਾਬ ਹੈਰੀਟੇਜ ਅਤੇ ਟੂਰਿਜ਼ਮ ਪ੍ਰਮੋਸ਼ਨ ਬੋਰਡ ਦੇ ਸਕੱਤਰ ਨੇ ਵਧੀਕ ਮੁੱਖ ਸਕੱਤਰ ਟਰਾਂਸਪੋਰਟ ਨੂੰ ਪੱਤਰ ਨੰਬਰ PHTPB /CB /2024/3211 ਲਿਖਿਆ ਸੀ, ਜਿਸ ਵਿੱਚ ਜਲ ਬੱਸ ਦੇ ਫਿਟਨੈਸ ਸਰਟੀਫਿਕੇਟ ਬਾਰੇ ਅਗਲੀ ਕਾਰਵਾਈ ਲਈ ਕਿਹਾ ਗਿਆ ਸੀ। ਇਸ ਪੱਤਰ ਅਨੁਸਾਰ ਟੈਂਡਰ ਜ਼ਰੀਏ ਖਰੀਦ ਕੀਤੀ ਜਲ ਬੱਸ ਦਾ ਆਪਰੇਸ਼ਨ 31 ਮਈ 2017 ਨੂੰ ਸ਼ੁਰੂ ਕੀਤਾ ਗਿਆ ਸੀ, ਪਰ ਹਰੇਕੇ ਪਾਣੀ ਦਾ ਪੱਧਰ ਡਿੱਗਣ ਕਰਕੇ ਇਹ ਬੱਸ ਮਹਿਜ਼ 10 ਦਿਨ ਹੀ ਚੱਲ ਸਕੀ। ਮਤਲਬ ਹੁਣ ਤੁਸੀਂ ਦੇਖੋ ਕਿ ਇਹ ਆਪ ਹੀ ਤਾਂ ਕਹਿ ਰਹੇ ਨੇ ਕਿ ਸਾਡੇ ਕੋਲ ਪੱਤਰ ਹੈ ਜੀ ਜਿਹਦੇ 'ਚ ਕਿਹਾ ਗਿਆ ਕਿ ਅਗਲੀ ਕਾਰਵਾਈ ਕਰੋ, ਫਿਟਨੈਸ ਦੀ ਜਾਂਚ ਕਰੋ ਜੀ। ਆਪਣੇ ਆਪ ਹੀ ਪਤਾ ਲੱਗ ਗਿਆ ਨਾ ਵੀ ਉਹ ਖਬਰ ਹੁਣ ਲਵਾਉਣੀ ਪਈ। ਕਿਉਂ? ਕਿਉਂਕਿ ਜਦੋਂ ਸੁਖਬੀਰ ਸਿੰਘ ਬਾਦਲ ਨੇ ਉਹ ਖੱਟੀ ਜੀ ਲਿਆਂਦੀ ਸੀਗੀ ਪਾਣੀ 'ਚ ਜਲ ਬੱਸ ਚਲਾਉਣ ਵਾਸਤੇ, ਉਹ ਤਾਂ ਉਸ ਵੇਲੇ ਸਭ ਤੋਂ ਜ਼ਿਆਦਾ ਟ੍ਰੋਲਿੰਗ ਇਹਨਾਂ ਨੇ ਕੀਤੀ ਸੀ। ਆਮ ਆਦਮੀ ਪਾਰਟੀ ਵਾਲਿਆਂ ਨੇ ਤਾਂ ਕਿਹੜੇ ਮੂੰਹ ਨਾਲ ਹੁਣ ਚਲਾਉਂਦੇ ਆ। ਸੋ ਇਸ ਕਰਕੇ ਇਹ ਖਬਰ ਜਿਹੜੀ ਸੀਗੀ ਉਹ ਲੱਗਣੀ ਸੀ, ਕਿਉਂਕਿ ਨਵਜੋਤ ਸਿੰਘ ਸਿੱਧੂ ਨੇ ਵੀ ਇਸੇ ਕਰਕੇ ਨਹੀਂ ਸੀ ਚੱਲਣ ਦਿੱਤੀ ਕਿ ਇਹ ਸੁਖਬੀਰ ਸਿੰਘ ਬਾਦਲ ਦਾ ਪ੍ਰੋਜੈਕਟ ਹੈ। ਤੁਹਾਨੂੰ ਯਾਦ ਹੋਵੇਗਾ ਸਿੱਧੂ ਸਾਹਿਬ ਕੋਲ ਵੀ ਇਹੀ ਮਹਿਕਮਾ ਸੀਗਾ, ਮੰਤਰਾਲਾ ਸੀਗਾ। ਫਿਰ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਸੀਗਾ ਕਿ ਹਰੀਕੇ ਸ਼ਿਕਾਰੇ ਚਲਾਵਾਂਗੇ, ਸ਼ਿਕਾਰੇ ਜਿਹੜੇ ਡੱਲ ਝੀਲ 'ਚ ਚੱਲਦੇ ਆ। ਕਿਹੜੇ ਸ਼ਿਕਾਰੇ ਚੱਲਣੇ ਸੀ? ਉਹ ਤੇ ਆਪ ਹੀ ਸ਼ਿਕਾਰ ਹੋ ਗਏ, ਤੁਹਾਨੂੰ ਪਤਾ ਰਾਜਨੀਤੀ ਦਾ। ਸੋ ਇਸ ਕਰਕੇ ਇਹ ਆਮ ਆਦਮੀ ਪਾਰਟੀ ਵਾਲਿਆਂ ਨੇ ਫੈਸਲਾ ਬਦਲਣਾ ਹੀ ਸੀਗਾ। ਕਿਉਂ? ਕਿਉਂਕਿ ਕੱਲ ਟ੍ਰਿਬਿਊਨ ਨੇ ਦੇਖੋ ਬਿਨਾਂ ਤੱਥ ਤੋਂ ਤਾਂ ਖਬਰ ਲਾਈ ਨਹੀਂ ਹੋਏਗੀ। ਅੱਜ ਉਹਨਾਂ ਨੇ ਪੱਤਰ ਦਾ ਹਵਾਲਾ ਵੀ ਦੱਸਿਆ, ਆਪਦੀ ਮਜਬੂਰੀ ਵੀ ਦੱਸ ਦਿੱਤੀ ਹੈ ਕਿ ਭਾਈ ਹੁਣ ਉਹਨਾਂ ਦਾ ਵੀ ਤਾਂ ਲਾਉਣਾ ਹੀ ਪੈਣਾ ਨਾ ਪੱਖ ਉਹਨਾਂ ਨੂੰ। ਉਹਨਾਂ ਨੇ ਕਹਿ ਦਿੱਤਾ ਕਿ ਹਾਂਜੀ ਭਾਈ ਅਸੀਂ ਤੇ ਨਹੀਂ ਚਲਾਉਣੀ, ਤੇ ਨਾਲ ਇਹਨਾਂ ਨੇ ਹਵਾਲਾ ਦੇ ਦਿੱਤਾ ਕਿ ਅਸੀਂ ਕਿਸ ਹਵਾਲੇ ਨਾਲ ਖਬਰ ਲਾਈ ਸੀ ਜੀ। ਅਗਲੀ ਖਬਰ ਦੇ ਵੱਲ ਵਧੀਆ ਮਿੰਟੂ ਜੀ, ਗੱਲ ਕਰੀਏ ਵੈਭਵ ਕੁਮਾਰ ਦੀ। ਕਾਫੀ ਚਰਚਿਤ ਚਿਹਰਾ ਨੇ ਤੇ ਇਸ ਟਾਈਮ ਖਬਰ ਇਹ ਆ ਰਹੀ ਹੈ ਵੀ ਇਹਦੀ ਸੁਰੱਖਿਆ ਨੂੰ ਲੈ ਕੇ ਸਰਕਾਰ ਚੁੱਪ ਆ ਜੀ। ਨਹੀਂ ਦੇਖੋ, ਜਦੋਂ ਹੁਣ ਮਜੀਠੀਆ ਨੇ ਦਾਅਵਾ ਕੀਤਾ ਤੇ ਇਹਨਾਂ ਦੀ ਚੁੱਪ ਦਾ ਮਤਲਬ ਕੀ ਆ ਫਿਰ? ਤਾਂ ਘੱਟੋ ਘੱਟ ਜਦੋਂ ਹੁਣ 30-35 ਘੰਟੇ ਬੀਤ ਗਏ ਆ, ਇਹ ਕਿਹਾ ਗਿਆ ਕਿ ਪੰਜਾਬ ਦੀ ਮਤਲਬ ਕਿ ਫੋਰਸ ਲੱਗੀ ਹੋਈ ਹੈ ਇਹਦੀ ਸਿਕਿਉਰਿਟੀ ਦੇ ਵਿੱਚ, ਵੈਭਵ ਦੀ ਸਿਕਿਉਰਿਟੀ ਦੇ ਵਿੱਚ, ਜਿਹਦੇ ਤੇ ਸ਼ਵਾਤੀ ਮਾਲੀਵਾਲ ਦੇ ਨਾਲ ਬੇਹੂਦਗੀ ਜਾਂ ਕੁੱਟਮਾਰ ਕਰਨ ਦਾ ਮਾਮਲਾ ਦਰਜ ਹੈ। ਜਿਸ ਬੰਦੇ ਨੂੰ ਸੁਪਰੀਮ ਕੋਰਟ ਨੇ ਆਰਡਰ ਕੀਤਾ ਹੋਇਆ ਕਿ ਤੂੰ ਮੁੱਖ ਮੰਤਰੀ ਦੀ ਰਿਹਾਇਸ਼ ਦੇ ਨੇੜੇ ਨਹੀਂ ਫਟਕਣਾ, ਜਿਹੜਾ ਅੱਜ ਪੰਜਾਬ ਦੀ ਮੁੱਖ ਮੰਤਰੀ ਦੀ ਰਿਹਾਇਸ਼ ਦੇ ਵਿੱਚ ਬਰੋਬਰ ਕੁਰਸੀ ਢਾ ਕੇ ਬਹਿੰਦਾ, ਉਹ ਬਿਨਾਂ ਸੰਵਿਧਾਨਕ ਅਹੁਦੇ ਤੋਂ ਕਿਸ ਤਰ੍ਹਾਂ ਪੰਜਾਬ ਦੀ ਸਿਕਿਉਰਿਟੀ ਪ੍ਰਾਪਤ ਕਰ ਸਕਦਾ ਹੈ? ਕਿ ਕੀ ਮਜੀਠੀਆ ਝੂਠ ਬੋਲ ਰਿਹਾ? ਤੇ ਜੇ ਸਰਕਾਰ ਇਸ ਚੀਜ਼ ਦਾ ਕੋਈ ਖੰਡਨ ਵੰਡਨ ਹੀ ਨਹੀਂ ਕਰੇਗੀ, ਸਰਕਾਰ ਇਹਦੇ ਤੇ ਕੋਈ ਪ੍ਰਤੀਕਰਮ ਹੀ ਨਹੀਂ ਦੇਵੇਗੀ, ਤੇ ਫਿਰ ਕੀ ਕੀਤਾ ਜਾ ਸਕਦਾ?
ਤਾਂ ਮਤਲਬ ਇਹ ਹੈ ਕਿ ਵੈਭਵ ਬਾਰੇ ਤੇ ਇੱਥੋਂ ਤੱਕ ਹੈ ਸਾਹਿਬ, ਮੈਂ ਤੁਹਾਨੂੰ ਕੀ ਦੱਸਾਂ, ਮੈਂ ਗੱਲ ਕਰਦਾ ਰਹਿਣਾ, ਸਾਡੇ ਜਿਹੜੇ ਉੱਥੇ ਦੋਸਤ ਮਿੱਤਰ ਆ, ਉਹ ਕਹਿੰਦੇ ਸਾਹਿਬ ਇਹ ਸਤਿ ਸ੍ਰੀ ਅਕਾਲ ਦਾ ਜਵਾਬ ਨਹੀਂ ਦਿੰਦਾ, ਜੇ ਬੋਲੂਗਾ ਤਾਂ ਅੱਗੋਂ ਸਤਿ ਸ੍ਰੀ ਅਕਾਲ ਦੇ ਬਦਲੇ ਸਤਿ ਸ੍ਰੀ ਅਕਾਲ ਨਹੀਂ ਕਹਿਣ ਲੱਗਾ, ਨਮਸਕਾਰ ਹੀ ਕਹਿੰਦਾ। ਜੇ ਗੱਲ ਕਰਨੀ ਤਾਂ ਨਮਸਕਾਰ ਕਹੋ, ਤੇ ਧਰਤੀ ਤੋਂ 2-2 ਗਿੱਠ ਤਾਂ ਚੱਲਦਾ। ਅੱਛਾ, ਸੋ ਇਹਨਾਂ ਕੀ ਗੱਲਾਂ ਕਰੀਏ ਸਾਹਿਬ, ਇਹਨਾਂ ਨੇ ਤੇ ਮੰਡੀ ਬੋਰਡ ਜਿਹੜਾ ਕਿ ਸਭ ਤੋਂ ਜ਼ਿਆਦਾ ਕਹਿ ਲਓ ਕਿ ਇਸ ਵੇਲੇ ਕਮਾਈ ਖੋਰਾ ਮਹਿਕਮਾ, ਜਿੱਥੇ ਲੱਖ 1.5 ਲੱਖ ਕਰੋੜ ਰੁਪਏ ਦਾ ਕਾਰੋਬਾਰ ਹੁੰਦਾ, ਜਿਹਦੇ ਚ ਬੜੀ ਮੋਟੀ ਮਲਾਈ ਵੱਟੀ ਜਾਂਦੀ ਆ। ਤੁਸੀਂ ਆਹ ਹੀ ਲਾ ਲਓ, ਜਿਹੜੀ CCL ਆਈ ਆ, ਇਹਦੇ ਵਿੱਚੋਂ ਜਿਹੜੀ ਕਿਸਾਨ ਨੂੰ ਕਾਟ ਲੱਗੀ ਆ, ਤੇ ਜਿਹੜਾ ਮਿੱਥੇ ਭਾਅ ਤੋਂ ਹੇਠਾਂ ਝੋਨਾ ਵਿਕਿਆ, ਤੇ ਉਹ CCL ਦਾ ਬਾਕੀ ਪੈਸਾ ਕਿਹਦੇ ਕੋਲ ਗਿਆ? ਤਾਂ ਉਸ ਮੰਡੀ ਬੋਰਡ ਦੇ ਵਿੱਚ ਸਰ ਇਹਨਾਂ ਨੇ ਪੋਸਟਾਂ ਕ੍ਰੀਏਟ ਕਰਕੇ ਦਿੱਲੀ ਤੋਂ ਬੰਦੇ ਬਿਠਾ ਦਿੱਤੇ ਨੇ। ਇੱਕ ਬੰਦੇ ਨੂੰ ਤੇ ਸੈਕਟਰੀ ਪੱਧਰ ਤੱਕ ਲੈ ਚੱਲੇ ਸੀਗੇ, ਜੇ ਮਾਨ ਸਾਹਿਬ ਨਾ ਅੜਦੇ ਕਿ ਕਿਉਂ ਮੇਰਾ ਬੇੜਾ ਗਰਕ ਕਰਦੇ, ਜੀ ਮੈਂ ਲੋਕਾਂ ਨੂੰ ਕੀ ਜਵਾਬ ਦੇਵਾਂਗਾ। ਮਤਲਬ ਕਿ ਬੁਰਾ ਹਾਲ ਆ। ਤੇ ਜੇ ਹੁਣ ਸਰਕਾਰ ਚੁੱਪ ਵੱਟ ਕੇ ਬਹਿ ਗਈ ਆ, ਤਾਂ ਫਿਰ ਇਹਦਾ ਅੰਦਾਜ਼ਾ ਕੀ ਲਾਈਏ ਸਰ ਕਿ ਬੇੜਾ ਗਰਕ ਹੋਇਆ ਪਿਆ ਜੀ। ਤਾਂ ਵੈਭਵ ਜਿਸ ਬੰਦੇ ਨੂੰ ਉੱਥੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ CM ਹਾਊਸ ਚੋਂ ਤੜੀ ਪਾਰ ਕਰ ਦਿੱਤਾ ਕੋਰਟ ਨੇ, ਮੈਂ ਨਹੀਂ ਕਰ ਰਿਹਾ ਜਾਂ ਮੈਂ ਨਹੀਂ ਕਹਿ ਰਿਹਾ, ਕੋਰਟ ਕਹਿ ਰਹੀ ਹੈ ਕਿ ਤੂੰ ਉੱਥੇ ਨੇੜੇ ਨਹੀਂ ਜਾਣਾ, ਅਸੀਂ ਲਿਆ ਕੇ ਤੇ ਵੇਖੋ ਇੱਥੇ ਕੀ ਸੇਵਾ ਪਾਣੀ ਕਰ ਰਹੇ ਆ। ਖੈਰ ਇਹ ਸਾਡੇ ਹਾਲਾਤ ਨੇ ਜੀ ਇਸ ਵੇਲੇ ਪੰਜਾਬ ਦੇ, ਕਿ ਦੋਸ਼ ਇਹ ਲੱਗ ਰਹੇ ਨੇ ਕਿ ਵੈਭਵ ਨੂੰ ਸਿਕਿਉਰਿਟੀ ਮਿਲੀ ਆ, ਤਾਂ ਪਰ ਉਹ ਤਾਂ ਤੁਹਾਨੂੰ ਪਤਾ ਹੀ ਆ, ਉਹ ਤਾਂ ਮਗਰ ਨੇ, ਮਸ਼ਗੂਲ ਨੇ ਇਸ ਵੇਲੇ ਪੂਰੇ ਕੰਪੇਨ ਦੇ ਵਿੱਚ। ਇਹਨਾਂ ਦਾ ਬਈ ਕੋਈ ਪਤਾ ਨਹੀਂ ਲੱਗਦਾ ਕਦੋਂ ਇਹਨਾਂ ਨੇ ਬੋਲਣਾ, ਕਦੋਂ ਨਹੀਂ ਬੋਲਣਾ। ਜਿੱਥੇ ਬੋਲਣਾ ਹੁੰਦਾ ਉੱਥੇ ਚੁੱਪ ਕਰ ਜਾਂਦੇ ਨੇ, ਜਿੱਥੇ ਚੁੱਪ ਕਰਨਾ ਹੁੰਦਾ ਉੱਥੇ ਚੁੱਪ ਕਰਦੇ ਹੀ ਨਹੀਂ ਜੀ। ਜੀ ਤੇ ਮਿੰਟੂ ਜੀ, ਪੰਜਾਬ ਦਾ ਇੱਕ ਪਿੰਡ ਹੀ ਗਾਇਬ ਹੋ ਗਿਆ, ਇਹ ਕਾਗਜ਼ਾਂ 'ਚ ਗਾਇਬ ਹੋ ਗਿਆ ਜਾਂ ਇੱਥੋਂ ਵਸੋਂ ਕਿਤੇ ਹੋਰ ਚਲੀ ਗਈ? ਨਹੀਂ ਦੇਖੋ, ਕਾਗਜ਼ਾਂ 'ਚ ਗਾਇਬ ਹੋਇਆ। ਇਸ ਪਿੰਡ ਦਾ ਨਾਮ ਰਾਜੋ ਕੇ ਗੱਟੀ ਦੇ ਵਿੱਚੋਂ ਕੱਢਿਆ ਗਿਆ, ਨਿਊ ਰਾਜੋ ਕੇ ਗੱਟੀ, ਤੇ ਫਿਰੋਜ਼ਪੁਰ ਇਲਾਕੇ ਦਾ ਬਾਰਡਰ ਇਲਾਕੇ ਬਣਾਇਆ ਗਿਆ ਪਿੰਡ। ਤੇ ਕਮਾਲ ਦੀ ਗੱਲ ਇਹ ਆ ਕਿ ਜਿਹੜਾ ਤੇ ਅਸਲੀ ਪਿੰਡ ਆ ਰਾਜੋ ਕੇ ਗੱਟੀ, ਉਹਦੇ ਵਿੱਚ ਜਿਹੜੇ ਪ੍ਰੋਜੈਕਟ ਗਏ ਨੇ ਉਹ 35 ਗਏ ਆ, ਤੇ ਨਕਲੀ ਨੂੰ 55 ਪ੍ਰੋਜੈਕਟ ਚਲੇ ਗਏ ਕਾਗਜ਼ਾਂ ਦੇ ਵਿੱਚ। ਕਮਾਲ ਦੀ ਗੱਲ ਆ। ਯਾਨੀ ਤੁਸੀਂ ਵੇਖੋ ਕਿ ਜਿਹੜੀ ਉਹ ਨਵੀਂ ਰਾਜੋ ਕੀ ਗੱਟੀ ਉਹ ਲੱਭਦੀ ਨਹੀਂ ਪਈ ਕਿ ਹੈ ਕਿੱਥੇ ਆ, ਤੇ ਉਹਦੀ ਪੰਚਾਇਤ ਵੀ ਖੜੀ ਕਰਕੇ ਉਹਨੂੰ 43 ਲੱਖ ਰੁਪਏ ਦੇ ਵਿਕਾਸ ਕਾਰਜ ਜਿਹੜੇ ਆ ਦੇ ਦਿੱਤੇ ਗਏ। ਉਹ ਪਤਾ ਨਹੀਂ ਭੂਤਾਂ ਨੇ ਕਰਾਏ ਜਾਂ ਇਸ ਬੇਚਰਾਗੇ ਪਿੰਡ ਦੇ ਵਿੱਚ ਆ ਕੇ ਏਲੀਅਨਸ ਕਰਕੇ, ਕੋਈ ਸਮਝ ਹੀ ਨਹੀਂ ਲੱਗਦੀ ਪਈ। ਲੋਕ ਕਹਿੰਦੇ 25-25 50 ਤੇ ਆ ਪਿੰਡ ਲੱਭ ਕੇ ਵਿਖਾ। ਐਸੇ ਕਈ ਪਿੰਡ ਨੇ ਜੀ ਕਾਗਜ਼ਾਂ ਦੇ ਵਿੱਚ, ਜਿਹੜੇ ਕਾਗਜ਼ਾਂ 'ਚ ਹੀ ਖੜੇ ਕੀਤੇ ਗਏ, ਕਾਗਜ਼ਾਂ ਦੇ ਵਿੱਚ ਹੀ ਉੱਥੇ ਸਭ ਕੁਝ ਹੋਇਆ, ਤੇ ਕਾਗਜ਼ਾਂ ਦੇ ਵਿੱਚ ਹੀ ਜਿਹੜੇ ਹਰੇ ਕਾਗਜ਼ ਸੀ ਉਹ ਖੱਪ ਗਏ। ਤਾਂ ਇਹ ਬੜੀ ਕਹਿ ਲਓ ਕਿ ਵਿਚਿੱਤਰ ਕਹਾਣੀ ਹੈ ਸਾਡੇ ਪੰਜਾਬ ਦੀ, ਕਿ ਕਿਸ ਤਰ੍ਹਾਂ ਕਿੱਡੇ ਲੈਵਲ ਦੀ ਜਿਹੜੀ ਆ ਉਹ ਭ੍ਰਿਸ਼ਟਾਚਾਰੀ ਹੋ ਜਾਂਦੀ ਆ, ਤੇ ਉਹਨੂੰ ਕਦੇ ਫੜਿਆ ਨਹੀਂ ਜਾ ਸਕਦਾ। ਸਰ ਇਸੇ ਫਿਰੋਜ਼ਪੁਰ ਦੇ ਵਿੱਚ ਸੀਵਰੇਜ ਖਾ ਗਏ। ਹੁਣ ਸੀਵਰੇਜ ਉਦਾਂ ਨਹੀਂ ਵੀ ਗੰਦ ਖਾ ਗਏ ਲੋਕਾਂ ਦਾ, ਸੀਵਰੇਜ ਪਾ ਕੇ CBI ਨੇ ਥੱਲੇ ਧਰਤੀ ਦੇ ਹੇਠਾਂ ਸੀਵਰੇਜ ਪੁੱਟਣਾ ਸਟਾਰਟ ਕਰ ਦਿੱਤਾ। ਅਸ਼ੌਣੀ ਏਰੀਏ 'ਚ ਸੀਵਰੇਜ ਹੈ ਹੀ ਨਹੀਂ ਸੀਗਾ ਸਾਹਿਬ, ਸੀਵਰੇਜ ਹੀ ਹੈ ਨਹੀਂ ਜੀ, ਕਾਗਜ਼ਾਂ 'ਚ ਪੈ ਗਿਆ ਜੀ। ਮਤਲਬ ਕਿ ਬੁਰਾ ਹਾਲ ਹੈ ਇੱਥੋਂ ਦੇ। ਬਈ ਜਿਹੜੇ ਇਹ ਲੋਕ, ਹੁਣ ਤੁਹਾਨੂੰ ਪਤਾ ਹੀ ਆ, ਅਫਸਰਸ਼ਾਹੀ ਰਲੀ ਤੋਂ ਬਗੈਰ ਕੌਣ ਖਾ ਜੂਗਾ ਜੀ ਇਸ ਤਰ੍ਹਾਂ ਕਾਗਜ਼ਾਂ 'ਚ ਪੰਚਾਇਤ ਖੜੀ ਕਰਕੇ। ਪਰ ਕਦੇ ਵੀ ਇਹ ਬੰਦੇ ਫੜੇ ਨਹੀਂ ਜਾਣਗੇ, ਕਿਉਂਕਿ ਭ੍ਰਿਸ਼ਟਾਖੋਰੀ ਦਾ ਆਲਮ ਇਹ ਆ ਕਿ ਉੱਤੋਂ ਲੈ ਕੇ ਹੇਠਾਂ ਤੱਕ ਇਹਨਾਂ ਦੇ ਇੱਕ MLA ਦਾ PA 4 ਘੰਟੇ ਵਿਜੀਲੈਂਸ ਨੇ ਬਿਠਾਈ ਰੱਖਿਆ। ਅੱਛਾ, ਹੁਣ ਕਾਹਦੇ ਵਾਸਤੇ? ਜਾਂ ਤਾਂ ਉਹਨੂੰ ਰੋਕਣ ਵਾਸਤੇ ਜਾਂ ਭੁੱਟਣ ਵਾਸਤੇ। ਮੈਂ ਅੱਗੇ ਕਹਿਣਾ ਹੁੰਦਾ ਕਿ ਜਾਂ ਤਾਂ ਡਰਾਵਾ ਮਾਰਿਆ ਹੋਊਗਾ MLA ਨੂੰ ਕਿ ਬਾਜ ਆ ਜਾ, ਸਾਡੀ ਬਾਜ ਆ ਕੇ ਤੇਰੇ ਤੇ ਆ, ਤੇ ਜਾਂ ਤਾਂ ਹੁਣ ਰੋਕਣਾ ਹੋ ਗਿਆ ਤਾਂ, ਤੇ ਜਾਂ ਭੋਟਣਾ ਹੁੰਦਾ ਕਿ ਜੇ ਉਹ ਹਿੱਸਾ ਤੂੰ ਲੈ ਰਿਹਾ ਸਾਨੂੰ ਪਤਾ, ਅੱਧਾ ਸਾਨੂੰ ਦੇ। ਤੇ ਜਦੋਂ ਇਸ ਤਰ੍ਹਾਂ ਦੀ ਕਹਾਣੀ ਹੋਵੇ ਤੇ ਫਿਰ ਉੱਥੇ ਤਾਣੀ ਕਿਹੜੀ ਸੁਲਝਣੀ ਹੈ ਸਭ ਜੀ। ਬਿਲਕੁਲ। ਔਰ ਹੈਰਾਨੀ ਦੀ ਗੱਲ ਮਿੰਟੂ ਜੀ ਹੈ ਵੀ ਤੁਸੀਂ ਪ੍ਰੋਜੈਕਟ ਦੱਸਿਆ ਵੀ ਜਿਹੜਾ ਵਸੋਂ ਵਾਲਾ ਪਿੰਡ ਆ ਉੱਥੇ ਅੱਧੇ ਗਿਆ, ਤੇ ਜਿਹੜਾ ਦੂਜਾ ਜਿਹੜਾ ਹੈ ਹੀ ਨਹੀਂ ਗਿਆ ਉੱਥੇ ਪਤਾ ਵੀ ਕਿਹੜਾ ਕਿਸੇ ਨੇ ਪੁੱਛਣਾ, ਉੱਥੇ ਜ਼ਿਆਦਾ ਚਲੇ ਗਏ ਜੀ। ਨਰੈਣ ਮੂਰਤੀ ਨੇ ਕਹਿੰਦੇ ਸੁਰ ਬਦਲਿਆ ਥੋੜੀ ਜਿਹੀ। ਹਾਂਜੀ ਦੇਖੋ, ਨਰੈਣ ਮੂਰਤੀ ਹੋਰਾਂ ਨੇ ਵਕਾਲਤ ਕੀਤੀ ਸੀਗੀ ਕਿ ਬਈ ਕੰਮ ਦੇ ਘੰਟੇ ਆ ਜਿਹੜੇ ਜੀ ਉਹ ਹਫ਼ਤੇ 'ਚ ਇੰਨੇ ਕਰ ਦਿਓ, ਫਲਾਣੇ ਕਰ ਦਿਓ।
ਤਾਂ ਹੁਣ ਇਹਨਾਂ ਨੇ ਕਿਹਾ ਕਿ ਜੀ ਦੇਖੋ 70 ਘੰਟੇ ਕੰਮ ਕੋਈ ਥੋਪ ਨਹੀਂ ਸਕਦਾ ਤੁਹਾਡੇ ਤੇ, ਜੀ ਬਸ ਆਤਮ ਚਿੰਤਨ ਹੋਵੇ, ਬਹਿਸ ਨਹੀਂ। ਮੈਂ ਸਵੇਰੇ 6:30 ਤੋਂ ਰਾਤ 8:30 ਤੱਕ ਕੰਮ ਕਰ ਰਿਹਾ। ਇਹ ਇਹਨਾਂ ਨੇ ਪਿੱਛੇ ਜੇ ਕਿਹਾ ਸੀਗਾ ਜੀ ਕਿ ਬਾਈ 70 ਘੰਟੇ ਹਫ਼ਤੇ 'ਚ ਜਿਹੜੇ ਆ ਉਹ ਕੰਮ ਦੇ ਹੋਣੇ ਚਾਹੀਦੇ ਆ। ਤੁਹਾਨੂੰ ਪਤਾ ਨਾ, ਇਹ ਤਾਂ ਵੈਸੇ ਕਾਰਪੋਰੇਟ ਵਾਲੇ ਤੇ ਕਹਿੰਦੇ ਆ ਕਿ ਬੰਦੇ ਮਸ਼ੀਨਾਂ ਹੀ ਬਣ ਜਾਣ। ਤੁਹਾਡੇ ਅਮਰੀਕਾ ਦੇ ਵਿੱਚ ਹੀ ਸਾਹਿਬ ਜਿਹੜਾ ਨਾ ਮਜ਼ਦੂਰ ਦਿਹਾੜਾ, ਜਿਹੜਾ ਸ਼ਿਕਾਗੋ ਦੇ ਸ਼ਹੀਦ ਜਿਨ੍ਹਾਂ ਨੂੰ ਕਿਹਾ ਜਾਂਦਾ ਲੇਬਰ ਡੇ, ਇੱਥੋਂ ਸਟਾਰਟ ਹੋਇਆ ਸੀ। ਤਾਂ ਉਹਦਾ ਮਕਸਦ ਕੀ ਸੀਗਾ ਸਰ? ਮਕਸਦ ਇਹ ਸੀਗਾ ਕਿ 8 ਘੰਟੇ ਇੱਕ ਮਜ਼ਦੂਰ ਕੰਮ ਕਰੇਗਾ, 8 ਘੰਟੇ ਉਹ ਆਰਾਮ ਕਰੇਗਾ, ਜੀ ਠੀਕ ਹੈ ਨਾ ਜੀ। 8 ਘੰਟੇ ਉਹ ਆਪਣੇ ਪਰਿਵਾਰ ਨਾਲ ਬਿਤਾ ਸਕੇ। ਲੇਬਰ ਡੇ ਇੱਥੋਂ ਨਿਕਲਿਆ ਸਰ। ਬਿਲਕੁਲ ਇਹ ਕੀ ਕਹਿੰਦੇ ਆ? ਇਹ ਕਹਿੰਦੇ ਕਿ ਸੌਣਾ ਕਰਨਾ, ਮਤਲਬ ਕਿ ਬੀਵੀ ਦਾ ਮੂੰਹ ਦੇਖੋ ਜਾਂ ਨਾ ਦੇਖੋ। ਇਹ ਤੇ ਇੱਥੋਂ ਤੱਕ ਕਹਿੰਦੇ ਸੀ ਕਿ ਘਰੇ ਬੈਠੀ ਬੀਵੀ ਨੂੰ ਕਿਉਂ ਤਾੜ ਰਹੇ ਹੋ, ਆ ਕੇ ਕੰਮ ਕਰੋ। ਤੇ ਬੜੀ ਆਲੋਚਨਾ ਹੋਈ। ਹਾਂਜੀ ਹਾਂਜੀ ਹੁਣ ਕਹਿੰਦਾ ਆਤਮ ਚਿੰਤਨ। ਤਾਂ ਮਤਲਬ ਕਿ ਬੰਦਾ ਯਾਰ ਇਹ ਸਰ ਜਦੋਂ ਤੱਕ ਬੰਦਾ ਇਹ ਤਿੰਨਾਂ ਦਾ ਬੈਲੈਂਸ ਨਹੀਂ ਰੱਖੇਗਾ, ਆਰਾਮ ਦਾ, ਪਰਿਵਾਰ ਦਾ ਤੇ ਕੰਮ ਦਾ, ਬਿਲਕੁਲ ਉਦੋਂ ਤੱਕ ਉਹ ਕਿਤੇ ਵੀ ਆਪਣੀ ਪ੍ਰੋਡਕਟਿਵਿਟੀ ਨੂੰ ਮੇਰੇ ਖਿਆਲ ਦੇ ਨਾਲ ਗਰੋਥ ਦੇ ਹੀ ਨਹੀਂ ਸਕਦਾ। ਸੋ ਇਹ ਇਹਨਾਂ ਦਾ ਵੱਸ ਚੱਲੇ ਤੇ ਬਹੁਤ ਕੁਝ ਕਰਨ ਤੋਂ ਆਲੋਚਨਾ ਕਾਫੀ ਹੋਈ। ਤੇ ਮੇਰੇ ਖਿਆਲ ਦੇ ਨਾਲ ਹੁਣ ਤਾਂ ਹੀ ਇਹਨੇ ਸੁਰ ਬਦਲੇ ਆ। ਹੁਣ ਦੇਖੋ ਇੱਕ ਕੰਮ ਕਰਨਾ, ਇੱਕ ਤੇ ਬੰਦਾ ਆ ਕੇ ਹੁਣ ਮੈਂ ਇੱਥੇ ਕੁਰਸੀ ਤੇ ਮੈਨੂੰ ਬਿਠਾ ਲਓ, ਭਾਵੇਂ ਓਦਾਂ ਤਾਂ ਮੈਂ ਵੀ 4:30 ਦਾ ਉੱਠਿਆ ਹੋਇਆ ਜੀ। ਇੰਡੀਆ 'ਚ ਹੁਣ ਕਿੰਨਾ ਟਾਈਮ ਹੋ ਗਿਆ? ਹੁਣ ਟਾਈਮ 10:10 ਹੋ ਗਏ ਨੇ ਜੀ। 10:10 ਹੋ ਗਏ ਤੇ ਇਹਦੇ ਤੋਂ ਜ਼ਿਆਦਾ ਤਾਂ ਫਿਰ ਮੈਂ ਕੰਮ ਕਰਤਾ ਜੀ। ਪਰ ਕੀ ਇੱਕ ਮਜ਼ਦੂਰ ਦੇ ਬਰਾਬਰ? ਮਜ਼ਦੂਰ 4 ਘੰਟੇ ਇੱਟਾਂ ਢੋਂਦਾ ਰਿਹਾ, 3 ਮੰਜ਼ਲੀ ਕੋਠੀ ਤੇ ਕੰਮ ਕਰਦਾ ਰਿਹਾ, ਜਾਂ 8 ਘੰਟੇ ਉਸਨੇ ਕਾਰਪੈਂਟਰੀ ਕੀਤੀ ਆ। ਕੀ ਮੈਂ ਉਹਨੂੰ ਆਪਣੇ ਨਾਲ ਕੰਪੇਅਰ ਕਰ ਸਕਦਾ ਸਾਹਿਬ? ਨਹੀਂ ਨਹੀਂ ਮੈਂ ਤਾਂ ਲੈਪਟਾਪ ਤੇ ਕੰਮ ਕਰਦਾ, ਮੈਂ ਤਾਂ ਤੁਹਾਡੇ ਨਾਲ ਕਾਲ ਤੇ ਲੱਗਾ ਹੋਇਆ। ਜੀ ਸੋ ਮੈਂ ਉਹਨੂੰ ਕਹਾਂ ਕਿ ਮੈਂ 4:30 ਤੋਂ 5 ਤੋਂ ਬਈ ਲੱਗਾ ਹੋਇਆ, ਜੋ ਲੱਗਾ, ਕਦੇ ਪ੍ਰਵੀਨ ਨਾਲ ਜੀ, ਕਦੇ ਫਲਾਣੇ ਨਾਲ, ਮੈਂ ਤੇ ਸ਼ੋਅ ਕਰਵਾ ਕੇ ਆਇਆ। ਰਾਤ ਨੂੰ 10:30 ਨਹੀਂ ਸਰ, ਉਹਦੀ ਮਿਹਨਤ ਵੱਖਰੀ ਕਿਸਮ ਦੀ ਆ। ਤੁਸੀਂ ਜਿੱਥੇ ਬੈਠ ਕੇ ਕੰਮ ਕਰਨਾ ਸਰ, ਤੁਹਾਡੇ ਕੈਬਨ ਵੱਖਰੇ ਨੇ। ਇਸ ਕਰਕੇ ਇਹ ਤਾਂ ਇਹਨਾਂ ਨੇ ਲੇਬਰ ਲਾਅ ਜਿਹੜੇ ਇੱਥੇ ਆ ਉਹ ਲਿਆਂਦੇ ਨੇ, ਬਦਲਾਏ ਨੇ, ਬਹੁਤ ਕੁਝ ਕੀਤਾ ਹੋਇਆ। ਤਾਂ ਯੂਨੀਅਨਾਂ ਦੀਆਂ ਜਿਹੜੀਆਂ ਤਾਕਤਾਂ ਸੀ ਉਹ ਕਮਜ਼ੋਰ ਕਰ ਦਿੱਤੀਆਂ ਕਾਨੂੰਨ ਲਿਆ ਕੇ, ਸਿਰਫ ਤੇ ਸਿਰਫ ਇਸੇ ਕਰਕੇ ਕਿ ਬੰਦਿਆਂ ਨੂੰ ਜਿੰਨਾ ਹੁੰਦਾ ਹੈ ਜ਼ਿਆਦਾ ਉਹਨਾਂ ਦਾ ਸ਼ੋਸ਼ਣ ਕਰ ਲਓ। ਸਰ ਬੰਦੇ ਦਾ ਸ਼ੋਸ਼ਣ ਹਰ ਥਾਂ ਹੁੰਦਾ ਹੈ। ਇਹੀ ਬਦਕਿਸਮਤੀ ਆ ਕਿ ਤਗੜਾ ਹਮੇਸ਼ਾ ਮਾੜੇ ਦਾ ਸ਼ੋਸ਼ਣ ਕਰਦਾ। ਕੋਈ ਵੀ ਤੁਸੀਂ ਦੇਖ ਲਓ ਮਾਲਕ ਆ, ਉਹ ਆਪਣੇ ਮੁਲਾਜ਼ਮਾਂ ਦਾ ਕਚੂੰਬਰ ਕੱਢ ਦਿੰਦਾ ਕਿ ਇਹਦੇ ਤੋਂ ਵੱਧ ਮੁਨਾਫਾ ਕੱਢ ਲਓ। ਜੀ ਮਿੰਟੂ ਜੀ, ਨਾਲ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਗਾ ਜੀ, ਜਿਨ੍ਹਾਂ ਦੇ ਨਾਲ ਆਪਾਂ ਕੀ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਗਿਆ ਇੱਕ ਬ੍ਰੇਕ ਦੀ ਰੁਕਣ ਦਾ। ਬ੍ਰੇਕ ਤੋਂ ਪਾਰ ਖਬਰਾਂ ਕੁਝ ਹੋਰ ਵੀ ਨੇ ਜਿਨ੍ਹਾਂ ਨੂੰ ਲੈ ਕੇ ਆਪਾਂ ਗੱਲਬਾਤ ਕਰਾਂਗੇ, ਚਰਚਾ ਕਰਾਂਗੇ। ਜੁੜੇ ਰਹੋ ਪੰਜਾਬੀ ਡੀਐਸਏ ਦੇ ਨਾਲ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।